ਸਤਿ ਸ਼੍ਰੀ ਅਕਾਲ, ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ, ਜਿਹੜੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ ਤੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੀ। ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਹੈ ਤਾਂ ਜੇ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ 415 909 0503 ਤੇ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲ ਇੰਡੀਅਨ ਕੰਜ਼ੀਰੈਂਟਨ, ਗੁਰਮੀਤ ਸਿੰਘ, ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ ਤੇ ਧਰਮ ਸਿੰਘ ਬੇਕਰਸਫੀਲਡ ਜੇਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਯਾਰ ਬ੍ਰੇਕਾਂ ਦਾ ਕੰਮ ਵੀ ਕਰਦੇ ਨੇ, ਨਵੇਂ ਪੁਰਾਣੇ ਟਾਇਰਾਂ ਦਾ ਕੰਮ ਵੀ ਕਰਦੇ ਨੇ। ਨਿਮਾ ਸਹੂਲਤਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ 209 277 0113 ਤੇ। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਟਰੱਕ ਦੀ ਵਧੀਆ ਸਿਖਲਾਈ ਲੈਣ ਦੇ ਲਈ ਸੰਪਰਕ ਕੀਤਾ ਜਾ ਸਕਦਾ ਹੈ 559 800 0590 ਤੇ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ 855 905 2575। ਹੁਣ ਵੱਧਦੇ ਆਪਾਂ ਖਬਰਾਂ ਦੇ ਵੱਲ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਮਰੀਕਾ ਤੋਂ। ਅਮਰੀਕਾ ਦੇ ਵਿੱਚ ਕੱਲ ਬਹੁਤ ਮੰਦਭਾਗੀ ਘਟਨਾ ਵਾਪਰੀ। ਬੱਚਿਆਂ ਨੂੰ, ਇਨੋਸੈਂਟ ਬੱਚਿਆਂ ਨੂੰ ਗੋਲੀਬਾਰੀ ਦਾ ਸ਼ਿਕਾਰ ਹੋਣਾ ਪਿਆ ਔਰ ਉਹ ਸਭ ਤੋਂ ਦਰਦਨਾਕ ਮੰਜ਼ਰ ਸੀ ਜਦੋਂ ਗੋਲੀਬਾਰੀ ਦੇ ਦਰਮਿਆਨ ਬੱਚੇ ਇੱਧਰ ਉੱਧਰ ਭੱਜ ਰਹੇ ਸਨ। ਤਾਂ ਉਸੇ ਖਬਰ ਦੇ ਨਾਲ ਜੁੜੀਆਂ ਕੁਝ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ। ਜਿਹੜੀ ਹੁਣ ਦੀ ਤਾਜ਼ਾ ਅਪਡੇਟਸ ਨੇ ਉਹ ਇਹ ਕਹਿ ਰਹੀਆਂ ਕਿ 18 ਸਾਲਾ ਬੰਦੂਕਧਾਰੀ ਨੇ ਜਿਹੜੀ ਗੋਲੀਬਾਰੀ ਕੀਤੀ ਆ ਉਹਦੇ ਚ ਹੁਣ 19 ਬੱਚਿਆਂ ਸਮੇਤ 21 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਮੌਤਾਂ ਦਾ ਜਿਹੜਾ ਅੰਕੜਾ ਉਹ 1-2 ਜਾਂ ਹੋਰ ਵੀ ਹੋ ਸਕਦਾ ਇੱਧਰ ਉੱਧਰ। ਤੇ ਇੱਥੇ ਇਹ ਜ਼ਿਕਰ ਕਰਨਾ ਬਣਦਾ ਵੀ ਸਾਨ ਐਂਟੋਨੀਓ ਤੋਂ 134 ਕਿਲੋਮੀਟਰ ਦੂਰ ਟੈਕਸਸ ਦੇ ਉਵਾਲਡੇ ਦੇ ਵਿੱਚ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਇਹ ਮੰਦਭਾਗੀ ਤੇ ਦਰਦਨਾਕ ਘਟਨਾ ਵਾਪਰੀ। ਤੇ ਟੈਕਸਸ ਦੇ ਗਵਰਨਰ ਗ੍ਰੇਗ ਐਬੋਟ ਨੇ ਦੱਸਿਆ ਕਿ ਹੁਣ ਜਿਹੜੀ ਉਹਦੀ ਪਛਾਣ ਹੋਈ ਹੈ ਸਲਵਾਡੋਰ ਰਮੋਸ ਵਜੋਂ ਕੀਤੀ ਗਈ ਹੈ। ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਬੰਦੂਕ ਕਲਚਰ, ਗਨ ਕਲਚਰ ਤੇ ਇੱਕ ਬਹੁਤ ਵੱਡੀ ਬਹਿਸ ਛਿੜੀ ਹੈ। ਤੁਸੀਂ ਸਾਰਿਆਂ ਨੇ ਉਹ ਵੀਡੀਓ ਵੀ ਦੇਖੀ ਹੋਣੀ ਹੈ ਜਿਹਦੇ 'ਚ ਇੱਕ ਲੀਡਰ ਜਿਹੜੇ ਆ ਉਹ ਸਰਕਾਰ ਨੂੰ ਕਹਿ ਰਹੇ ਆ ਕਿ ਸਾਨੂੰ ਹੁਣ ਕੁਝ ਕਰਨਾ ਪਊਗਾ ਕਿ ਸਾਡੇ ਬੱਚੇ ਪੜ੍ਹਨ ਸਕੂਲਾਂ ਦੇ ਵਿੱਚ ਜਾਂਦੇ ਆ ਪਰ ਉਹ ਵਾਪਸ ਨਹੀਂ ਮੁੜਦੇ। ਉਸ ਤੋਂ ਬਾਅਦ ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਟੈਕਸਸ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਦੇਸ਼ ਦੇ ਵਿੱਚ ਹਥਿਆਰਾਂ ਦੀ ਵਿਕਰੀ ਤੇ ਨਵੀਆਂ ਪਾਬੰਦੀਆਂ ਲਾਉਣ ਦੇ ਲਈ ਕਦਮ ਚੁੱਕਣੇ ਪੈਣਗੇ। ਉਹਨਾਂ ਕਿਹਾ ਕਿ ਅਸੀਂ ਬੰਦੂਕਾਂ ਦੀ ਵਿਕਰੀ ਦਾ ਸਮਰਥਨ ਕਰਨ ਵਾਲਿਆਂ ਦੇ ਵਿਰੁੱਧ ਕਦੋਂ ਖੜੇ ਹੋਵਾਂਗੇ। ਜੋ ਬਾਈਡਨ ਨੇ ਰੂਜ਼ਵੈਲਜ਼ ਰੂਮ ਦੇ ਵਿੱਚ ਪਹਿਲੀ ਮਹਿਲਾ ਜਿਲ ਬਾਈਡਨ ਦੀ ਜਿਹੜੀ ਪ੍ਰਥਮ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਕਿਹਾ ਕਿ ਹੁਣ ਅਸੀਂ ਥੱਕ ਚੁੱਕੇ ਹਾਂ, ਸਾਨੂੰ ਕੋਈ ਕਾਰਵਾਈ ਜਿਹੜੀ ਆ ਉਹ ਕਰਨੀ ਪਊਗੀ। ਤਾਂ ਬਹੁਤ ਵੱਡੀ ਜਿਹੜੀ ਬਹਿਸ ਆ ਉਹ ਛਿੜੀ ਹੋਈ ਹੈ ਤੇ ਲੋਕ ਸਾਰੇ ਇਹ ਸਵਾਲ ਕਰ ਰਹੇ ਨੇ ਕਿ ਅਮਰੀਕਾ ਦੇ ਵਿੱਚ ਬੰਦੂਕਾਂ ਦੇ ਨਾਲ ਹੁੰਦੀ ਗੋਲੀਬਾਰੀ ਜਿਹੜੀ ਹੈ ਰੁਕਦੀ ਕਿਉਂ ਨਹੀਂ। ਵੱਧਦੇ ਹਾਂ ਭਾਰਤ ਦੀਆਂ ਖਬਰਾਂ ਵੱਲ। ਸ਼ੁਰੂਆਤ ਕਰਾਂਗੇ ਕਸ਼ਮੀਰ ਤੋਂ। ਦਿੱਲੀ ਦੇ ਵਿੱਚ NIA ਦੀ ਵਿਸ਼ੇਸ਼ ਅਦਾਲਤ ਨੇ ਕਸ਼ਮੀਰੀ ਵੱਖਵਾਦੀ ਨੇਤਾ ਯਾਸਿਨ ਮਲਿਕ ਨੂੰ ਅੱਤਵਾਦ ਦੀ ਫੰਡਿੰਗ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 10 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵੀ ਕੀਤਾ ਹੈ। ਮਲਿਕ ਨੂੰ ਕੁਝ ਦਿਨ ਪਹਿਲਾਂ ਅੱਤਵਾਦੀ ਫੰਡਿੰਗ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ANI ਨੇ ਮਲਿਕ ਨੂੰ ਅੱਤਵਾਦੀ ਫੰਡਿੰਗ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਲਈ ਮੌਤ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ 19 ਮਈ ਨੂੰ ਮਲਿਕ ਦੇ ਖਿਲਾਫ ਲਗਾਏ ਗਏ ਦੋਸ਼ਾਂ ਦੇ ਲਈ ਸਜ਼ਾ ਤੈਅ ਕਰਨ ਵਾਸਤੇ ਦਲੀਲਾਂ ਸੁਣਨ ਦੇ ਲਈ ਮਾਮਲੇ ਦੀ ਸੁਣਵਾਈ 25 ਮਈ ਦੇ ਲਈ ਪਾ ਦਿੱਤੀ ਸੀ। ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਯਾਸਿਨ ਮਲਿਕ ਨੂੰ UAPA ਅਤੇ IPC ਦੀਆਂ ਧਾਰਾਵਾਂ ਦੇ ਤਹਿਤ ਵੱਖ-ਵੱਖ ਅਪਰਾਧਾਂ ਦੇ ਲਈ ਵੱਖ-ਵੱਖ ਮਿਆਦ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਹੈ। ਇਹ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਗੱਲ ਕਾਂਗਰਸ ਦੀ ਕਰ ਲੈਂਦੇ ਹਾਂ, ਰੁਖ UP ਦਾ ਕਰਦੇ ਹਾਂ। ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਸਾਰਿਆਂ ਨੂੰ ਉਸ ਵੇਲੇ ਹੈਰਾਨ ਕਰ ਦਿੱਤਾ ਜਦੋਂ ਉਹਨਾਂ ਨੇ ਸਮਾਜਵਾਦੀ ਪਾਰਟੀ ਦੇ ਸਮਰਥਨ ਦੇ ਨਾਲ ਆਜ਼ਾਦ ਉਮੀਦਵਾਰ ਵਜੋਂ ਰਾਜ ਸਭਾ ਦੇ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿੱਬਲ ਨੇ ਪਾਰਟੀ ਦੇ ਸਮਰਥਨ ਦੇ ਨਾਲ ਰਾਜ ਸਭਾ ਚੋਣਾਂ ਦੇ ਲਈ ਨਾਮਜ਼ਦਗੀ ਦਾਖਲ ਕੀਤੀ ਹੈ। ਨਾਮਜ਼ਦਗੀ ਦੇ ਦੌਰਾਨ ਸਪਾ ਪ੍ਰਧਾਨ ਦੇ ਨਾਲ ਪਾਰਟੀ ਦੇ ਮੁੱਖ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਅਤੇ ਸਪਾ ਦੇ ਹੋਰ ਸੀਨੀਅਰ ਨੇਤਾ ਵੀ ਉਹਨਾਂ ਦੇ ਨਾਲ ਮੌਜੂਦ ਸਨ।
ਨਾਮਜ਼ਦਗੀ ਭਰਨ ਤੋਂ ਬਾਅਦ ਸਿੱਬਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੈਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਹੈ ਅਤੇ ਅਖਿਲੇਸ਼ ਜੀ ਦਾ ਸਮਰਥਨ ਕਰਨ ਦੇ ਲਈ ਧੰਨਵਾਦ ਕਰਦਾ ਹਾਂ। ਸਿੱਬਲ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ 16 ਮਈ ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਕਦੇ ਯੂਪੀ ਦੇ ਵਿੱਚ 300 ਤੋਂ ਵੱਧ ਸੀਟਾਂ ਜਿੱਤਣ ਵਾਲੀ ਕਾਂਗਰਸ ਅੱਜ 2 ਸੀਟਾਂ ਤੇ ਸਿਮਟ ਗਈ ਹੈ। ਕਦੇ ਦੇਸ਼ ਭਰ ਦੇ ਵਿੱਚ ਤਕਰੀਬਨ ਅੱਧੋਂ ਵੱਧ ਰਾਜਾਂ ਦੇ ਵਿੱਚ ਸਰਕਾਰ ਕਾਂਗਰਸ ਦੀ ਸੀ, ਖੱਬੇ ਪੱਖੀਆਂ ਪਾਰਟੀਆਂ ਦੀ ਵੀ ਸੀਗੀ। ਪਰ ਕੇਂਦਰ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਲਗਾਤਾਰ ਹਾਵੀ ਰਹੀ। ਇੱਕ ਵਕਫਾ ਆਇਆ ਸੀ ਜਦੋਂ ਜਨਤਾ ਦਲ ਲੱਗਦਾ ਸੀਗਾ ਕਿ ਅੱਗੇ ਨਿਕਲ ਗਿਆ, ਪਰ ਫਿਰ ਕਾਂਗਰਸ ਨੇ ਯੂਪੀਏ ਦੇ ਰੂਪ ਦੇ ਵਿੱਚ ਵਾਪਸੀ ਕੀਤੀ ਤੇ 10 ਸਾਲ ਭਾਰਤ ਤੇ ਰਾਜ ਕੀਤਾ। ਹੁਣ ਕਾਂਗਰਸ ਦਾ ਹਾਲ ਇਹ ਹੈ ਕਿ ਉਹਨੂੰ ਅਫੀਸ਼ੀਅਲੀ ਵਿਰੋਧੀ ਧਿਰ ਦਾ ਜਿਹੜਾ ਰੁਤਬਾ ਉਹ ਵੀ ਹਾਸਲ ਨਹੀਂ ਹੈ ਤੇ ਕਾਂਗਰਸ ਆਪਣੀ ਹੀ ਕਾਰਕਰਦਗੀਆਂ ਦੇ ਕਰਕੇ ਅੱਜ ਆਪਣੇ ਹੀ ਵਜੂਦ ਦੇ ਨਾਲ ਸੰਘਰਸ਼ ਕਰ ਰਹੀ ਹੈ। ਪੰਜਾਬ ਦੇ ਜ਼ਿਕਰ ਕੀਤਾ ਸੀ ਵੀ ਕਿ ਥਾਮਸ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ। ਉਸ ਤੋਂ ਬਾਅਦ ਪੰਜਾਬ ਦੇ 2 ਪ੍ਰਧਾਨਾਂ ਨੂੰ ਜਿਹੜਾ ਉਹ ਸੰਕਟ ਆਇਆ। ਪਹਿਲੇ ਪ੍ਰਧਾਨ ਸੁਨੀਲ ਜਾਖੜ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਗਏ ਤੇ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹਾਲੀਆ ਲੰਘੇ ਦਿਨਾਂ ਦੇ ਵਿੱਚ ਰਹੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋ ਗਈ। ਉਸ ਤੋਂ ਬਾਅਦ ਚਰਚਾਵਾਂ ਇਹ ਵੀ ਹੈ ਕਿ ਬਹੁਤ ਸਾਰੇ ਪੰਜਾਬ ਦੇ ਕਾਂਗਰਸੀ ਆਗੂ ਵੀ ਬੀਜੇਪੀ ਦੇ ਵਿਹੜੇ ਵੱਲ ਝਾਕ ਰਹੇ ਨੇ ਤੇ ਲੱਗਦਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਧਰੋਂ ਉਧਰੋਂ ਕੁਝ ਛਾਲਾਂ ਜਿਹੜੀਆਂ ਨੇ ਉਹ ਵੱਜ ਸਕਦੀਆਂ ਨੇ। ਇੱਥੇ ਇਹ ਜ਼ਿਕਰ ਕਰਨਾ ਬਣਦਾ ਜਾਂ ਇੱਥੇ ਦੱਸਣਾ ਬਣਦਾ ਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਲੋਕ ਕਾਂਗਰਸ ਪਾਰਟੀ ਬਣਾਈ ਆ, ਪੰਜਾਬ ਲੋਕ ਕਾਂਗਰਸ, ਉਹ ਵੀ ਕਾਂਗਰਸ ਦੇ ਵਿੱਚੋਂ ਗਏ ਨੇ। ਕਾਂਗਰਸ ਦੇ ਹੋਰ ਕਈ ਵੱਡੇ ਚਿਹਰੇ 4 ਵਾਰ ਦੇ ਐਮਐਲਏ ਤੇ ਫਾਰਮਰ ਸਪੋਰਟਸ ਮਿਨਿਸਟਰ ਰਾਣਾ ਗੁਰਮੀਤ ਸੋਢੀ ਉਹ ਵੀ ਭਾਜਪਾ ਦੇ ਵਿੱਚ ਚਲੇ ਗਏ ਨੇ। ਫਤਿਹ ਜੰਗ ਬਾਜਵਾ ਭਾਜਪਾ ਦੇ ਵਿੱਚ ਚਲੇ ਗਏ ਨੇ। ਹਾਲਾਂਕਿ ਉਹਨਾਂ ਦੇ ਭਰਾ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਨੇ ਵਿਰੋਧੀ ਧਿਰ ਦਾ ਲੀਡਰ ਬਣਾਇਆ ਹੈ। ਸੋ ਆਹ ਜਿਹੜੇ ਹਾਲਾਤ ਨੇ ਇਸ ਵੇਲੇ ਕਾਂਗਰਸ ਦੇ ਚੱਲ ਰਹੇ ਨੇ ਤੇ ਇਸੇ ਕਰਕੇ ਜਿਹੜੇ ਲੋਕ ਨੇ ਉਹ ਕਾਂਗਰਸ ਨੂੰ ਛੱਡ ਗਏ ਨੇ। ਇੱਕ ਜਿਹੜੀ ਇਹਦੇ ਨਾਲ ਹੀ ਜੁੜਦੀ ਗੱਲਬਾਤ ਜਾਂ ਅਪਡੇਟ ਉਹ ਤੁਹਾਡੇ ਨਾਲ ਸਾਂਝੀ ਕਰਨੀ ਭੁੱਲ ਗਿਆ। ਹਾਰਦਿਕ ਪਟੇਲ ਵੀ ਗੁਜਰਾਤ ਦੇ ਵਿੱਚ ਜਿੱਥੇ ਆਉਣ ਵਾਲੇ ਇਲੈਕਸ਼ਨ ਹੋਣੇ ਆ, ਜਿੱਥੇ ਪਹਿਲਾਂ ਮੰਨਿਆ ਜਾਂਦਾ ਸੀਗਾ ਕਿ ਕਾਂਗਰਸ ਦੀ ਸਥਿਤੀ ਕਾਫੀ ਚੰਗੀ ਆ ਤੇ ਪਿਛਲੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਚੰਗਾ ਮੁਕਾਬਲਾ ਕੀਤਾ ਸੀ ਉੱਥੇ ਭਾਜਪਾ ਦੇ ਨਾਲ। ਉੱਥੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹਾਰਦਿਕ ਪਟੇਲ ਦੇ ਰੂਪ ਦੇ ਵਿੱਚ। ਹਾਰਦਿਕ ਪਟੇਲ ਪਾਰਟੀ ਛੱਡ ਗਿਆ। ਹਾਰਦਿਕ ਪਟੇਲ ਗੁਜਰਾਤ ਦੇ ਵਿੱਚ ਨੌਜਵਾਨੀ ਤਬਕੇ ਦੇ ਵਿੱਚ ਚੰਗੀ ਪੈਠ ਰੱਖਦਾ ਹੈ ਤੇ ਹਾਰਦਿਕ ਪਟੇਲ ਨੇ ਪਾਰਟੀ ਛੱਡਣ ਤੋਂ ਬਾਅਦ ਇਹ ਗੱਲ ਕਹੀ ਹੈ ਕਿ ਰਾਹੁਲ ਗਾਂਧੀ ਕੋਲੇ ਉਹਨੂੰ ਮਿਲਣ ਵਾਸਤੇ 5 ਮਿੰਟ ਦਾ ਟਾਈਮ ਨਹੀਂ ਸੀ ਤੇ ਮੇਰਾ ਖਿਆਲ ਹੈ ਕਿ ਰਾਹੁਲ ਗਾਂਧੀ ਜਿਹੜੇ ਆ ਉਹ ਹਾਰਾਂ ਦਾ ਰਿਕਾਰਡ ਬਣਾ ਚੁੱਕੇ ਆ। ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਇਸ ਵੇਲੇ ਕਾਂਗਰਸ ਦੀ ਜਿਹੜੀ ਹਾਲਤ ਆ ਕੋਈ ਬਹੁਤੀ ਵੱਖਰੀ ਨਹੀਂ ਆ। ਦੇਸ਼ ਭਰ ਦੇ ਵਿੱਚ ਜੋ ਕਾਂਗਰਸ ਦੀ ਹਾਲਤ ਆ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਹਾਲਤ ਇੱਕੋ ਜਿਹੀ ਆ। ਦੋਨੇ ਪਾਰਟੀਆਂ ਨੂੰ ਫਰਜ਼ੰਦ ਚਲਾ ਰਹੇ ਸੀਗੇ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਚਲਾ ਰਹੇ ਸੀ, ਇੱਕ ਪਾਸੇ ਰਾਹੁਲ ਗਾਂਧੀ ਚਲਾ ਰਹੇ ਸੀਗੇ ਤੇ ਦੋਨੇ ਪਾਰਟੀਆਂ ਅੱਜ ਸੇਮ ਪੇਜ ਤੇ ਖੜੀਆਂ ਨੇ। ਆਪਾਂ ਰੁਖ ਕਰਦੇ ਹਾਂ ਅਗਲੀ ਖਬਰ ਦਾ। ਸਪਾਈਸ ਜੈਟ ਦੀ ਗੱਲ ਕਰਾਂਗੇ, ਸਾਈਬਰ ਹਮਲੇ ਦੀ ਗੱਲ ਕਰਾਂਗੇ। ਹਵਾਈ ਕੰਪਨੀ ਸਪਾਈਸ ਜੈਟ ਦੀ ਪ੍ਰਣਾਲੀ ਤੇ ਸਾਈਬਰ ਹਮਲਾ ਹੋਣ ਕਰਕੇ ਉਸ ਦੀਆਂ ਕਈ ਉਡਾਣਾਂ ਮਿੱਥੇ ਸਮੇਂ ਤੋਂ ਪਛੜ ਗਈਆਂ ਅਤੇ ਕਈ ਰੱਦ ਕਰਨੀਆਂ ਪਈਆਂ। ਕੰਪਨੀ ਨੇ ਬਿਆਨ ਦੇ ਵਿੱਚ ਕਿਹਾ ਹੈ ਕਿ ਰੈਂਸਮਵੇਅਰ ਹਮਲੇ ਤੇ ਆਈਟੀ ਟੀਮ ਨੇ ਕਾਬੂ ਪਾ ਲਿਆ। ਕੰਪਨੀ ਮੁਤਾਬਕ ਜਿਹੜੇ ਹਵਾਈ ਅੱਡਿਆਂ ਤੇ ਰਾਤ ਦੀਆਂ ਉਡਾਣਾਂ ਸੰਬੰਧੀ ਦਿੱਕਤਾਂ ਪੇਸ਼ ਆ ਰਹੀਆਂ, ਉਹਨਾਂ ਨੂੰ ਰੱਦ ਕਰਨਾ ਪਿਆ। ਸਪਾਈਸਜੈਟ ਨੇ ਵੀ ਕਿਹਾ ਹੈ ਕਿ ਇਸ ਮਾਮਲੇ ਉੱਤੇ ਮਾਹਰਾਂ ਅਤੇ ਸਾਈਬਰ ਅਪਰਾਧ ਅਥਾਰਟੀ ਦੇ ਨਾਲ ਤਾਲਮੇਲ ਜਿਹੜਾ ਉਹ ਕੀਤਾ ਜਾ ਰਿਹਾ। ਅਧਿਕਾਰੀਆਂ ਦੇ ਮੁਤਾਬਕ ਫਿਲਹਾਲ ਉਡਾਣਾਂ ਜਿਹੜੀਆਂ ਨੇ ਉਹ ਆਮ ਵਾਂਗ ਚੱਲ ਰਹੀਆਂ ਨੇ। ਸ੍ਰੀਨਗਰ ਦੀ ਗੱਲ ਕਰਾਂਗੇ, ਰੁਖ ਕਰਾਂਗੇ, ਜਿੱਥੋਂ ਇੱਕ ਬੜੀ ਵਿਚਿੱਤਰ ਜੀ ਤੇ ਲੂਪੋਲ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜੰਮੂ ਕਸ਼ਮੀਰ ਦਾ ਇੱਕ ਹਸਪਤਾਲ ਹੈ ਜਿੱਥੇ ਇੱਕ ਬੱਚੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੀਗਾ ਤੇ ਜਦੋਂ ਉਹਨੂੰ ਦਫਨਾਇਆ ਗਿਆ ਤੇ 1 ਘੰਟੇ ਬਾਅਦ ਬਾਹਰ ਕੱਢਿਆ ਗਿਆ ਤਾਂ ਉਹ ਬੱਚੀ ਜਿਉਂਦੀ ਸੀ। ਜੰਮੂ ਕਸ਼ਮੀਰ ਦੇ ਰਾਮਬਾਨ ਦੇ ਹਸਪਤਾਲ ਦੇ ਵਿੱਚ ਜਨਮ ਤੋਂ ਤੁਰੰਤ ਬਾਅਦ ਮ੍ਰਿਤਕ ਐਲਾਨੀ ਬੱਚੀ ਨੂੰ ਦਫਨਾਉਣ ਤੋਂ 1 ਘੰਟੇ ਬਾਅਦ ਜ਼ਿੰਦਾ ਬਾਹਰ ਕੱਢਿਆ ਗਿਆ, ਪਰ ਹਸਪਤਾਲ ਦੇ ਵਿੱਚ ਉਸਨੇ ਦਮ ਤੋੜ ਦਿੱਤਾ। ਸਰਕਾਰੀ ਜੀਬੀ ਪੰਤ ਚਿਲਡਰਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਰਣਜੀਤ ਚੌਧਰੀ ਨੇ ਇਹ ਗੱਲ ਦੱਸੀ ਹੈ ਕਿ ਬੱਚੀ ਦੀ ਮੌਤ ਸਵੇਰੇ 6:30 ਵਜੇ ਨਿਊਨੇਟਲ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਹੋਈ ਹੈ। ਹੋਲਣ ਪਿੰਡ ਦੇ ਲੋਕਾਂ ਨੇ ਉਸ ਨੂੰ ਕਬਰਸਤਾਨ ਦੇ ਵਿੱਚ ਦਫਨਾਉਣ ਤੇ ਇਤਰਾਜ਼ ਜਤਾਇਆ ਸੀ ਅਤੇ ਪਰਿਵਾਰ ਤੇ ਕਬਰ ਪੁੱਟਣ ਦੇ ਲਈ ਦਬਾਅ ਪਾਇਆ ਸੀ। ਕਬਰ ਦੇ ਵਿੱਚੋਂ ਜਦੋਂ ਬੱਚੀ ਕੱਢੀ ਗਈ ਤਾਂ ਬੱਚੀ ਜ਼ਿੰਦਾ ਸੀ। ਬੱਚੀ ਦਾ ਸਾਹ ਚੱਲਦਾ ਦੇਖ ਕੇ ਉਸ ਨੂੰ ਸ੍ਰੀਨਗਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉਹ ਸਮੇਂ ਤੋਂ ਪਹਿਲਾਂ ਪੈਦਾ ਹੋਈ ਸੀ ਅਤੇ ਸਾਹ ਲੈਣ ਦੇ ਵਿੱਚ ਮੁਸ਼ਕਲ ਸੀ। ਜਨਮ ਦੇ ਸਮੇਂ ਉਸ ਦਾ ਵਜ਼ਨ ਵੀ ਘੱਟ ਸੀ ਅਤੇ ਉਸ ਨੂੰ ਹਸਪਤਾਲ ਦੇ ਆਈਸੀਯੂ ਦੇ ਵਿੱਚ ਦਾਖਲ ਕਰਵਾਇਆ ਗਿਆ। ਹੁਣ ਵਿਭਾਗ ਨੇ
ਮਾਮਲੇ ਦੀ ਜਾਂਚ ਦੇ ਹੁਕਮ ਜਿਹੜੇ ਆ ਉਹ ਦੇ ਦਿੱਤੇ ਨੇ ਤੇ ਇਹ ਵੀ ਕਿਹਾ ਗਿਆ ਹੈ ਕਿ ਕਿੱਥੇ ਕੁਤਾਹੀ ਹੋਈ ਹੈ ਤੇ ਕਿੱਥੇ ਕੌਣ ਜ਼ਿੰਮੇਵਾਰ ਆ ਇਸ ਘਟਨਾ ਦੀ ਜਿਹੜੀ ਆ ਉਹ ਜਾਂਚ ਪੂਰੀ ਕੀਤੀ ਜਾਵੇ। ਚਲਦੇ-ਚਲਦੇ ਸ੍ਰੀਨਗਰ ਤੋਂ ਇੱਕ ਹੋਰ ਜਿਹੜੀ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ। ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਵਿੱਚ ਹੋਏ ਮੁਕਾਬਲੇ ਦੇ ਵਿੱਚ 3 ਪਾਕਿਸਤਾਨੀ ਦਹਿਸ਼ਤਗਰਦ ਅਤੇ ਜੰਮੂ ਕਸ਼ਮੀਰ ਦਾ ਪੁਲਿਸ ਮੁਲਾਜ਼ਮ ਮਾਰਿਆ ਗਿਆ। ਕਸ਼ਮੀਰ ਜ਼ੋਨ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ 3 ਪਾਕਿਸਤਾਨੀ ਅੱਤਵਾਦੀ ਮਾਰੇ ਗਏ ਨੇ ਤੇ ਪੁਸ਼ਟੀ ਹੋ ਚੁੱਕੀ ਹੈ। ਇਸ ਮੌਕੇ ਮੁਕਾਬਲੇ ਦੇ ਵਿੱਚ ਜੇਕੇਪੀ ਦਾ ਜਵਾਨ ਵੀ ਸ਼ਹਾਦਤ ਪ੍ਰਾਪਤ ਕਰ ਗਿਆ। ਹਥਿਆਰ ਅਤੇ ਗੋਲਾ ਬਰੂਦ ਸਮੇਤ ਹੋਰ ਜਿਹੜੀ ਸਮੱਗਰੀ ਆ ਉਹ ਬਰਾਮਦ ਕੀਤੀ ਗਈ ਆ ਤੇ ਫਿਲਹਾਲ ਇਸੇ ਮਾਮਲੇ ਦੇ ਵਿੱਚ ਕਈ ਹੋਰ ਜਿਹੜੀਆਂ ਅਪਡੇਟਸ ਨੇ ਉਹਨਾਂ ਦੀ ਉਡੀਕ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਸੋ ਇਹ ਮੁਕਾਬਲਾ ਜਿਹੜਾ ਹੋਇਆ ਸੀਗਾ ਇਹ ਬਾਰਾਮੂਲਾ ਜ਼ਿਲ੍ਹੇ ਦੇ ਵਿੱਚ ਹੋਇਆ ਸੀਗਾ ਤੇ 3 ਪਾਕਿਸਤਾਨੀ ਜਿਹੜੇ ਅੱਤਵਾਦੀ ਆ ਉਹਨਾਂ ਦੇ ਮਾਰੇ ਜਾਣ ਦੀ ਜਿਹੜੀ ਆ ਪੁਸ਼ਟੀ ਹੋ ਚੁੱਕੀ ਆ। ਰੁੱਖ ਟੂਰ ਦਾ ਕਰਾਂਗੇ। ਚੰਦਨ ਲੱਕੜ ਦੇ ਤਸਕਰ ਵੀਰੱਪਣ ਦੇ ਵੱਡੇ ਭਰਾ ਮਾਧਿਅਣ ਦੀ ਸਵੇਰੇ ਸਲੇਮ ਦੇ ਸਰਕਾਰੀ ਮੋਹਨ ਕੁਮਾਰ ਮੰਗਲਮ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ। ਵੀਰੱਪਣ ਨੂੰ ਮੁਕਾਬਲੇ ਦੇ ਵਿੱਚ 2004 ਦੇ ਵਿੱਚ ਮਾਰ ਦਿੱਤਾ ਗਿਆ ਸੀ। 80 ਸਾਲ ਦੇ ਮਾਧਿਅਣ ਨੂੰ ਸਲੇਮ ਸੈਂਟਰਲ ਜੇਲ੍ਹ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ 1 ਮਈ ਨੂੰ ਛਾਤੀ ਦੇ ਵਿੱਚ ਗੰਭੀਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਅਦਾਲਤ ਨੇ ਉਸ ਨੂੰ ਕਤਲ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਹ 34 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਸੀ। ਉਹ ਕਤਲ ਦੇ ਕੇਸ ਦੇ ਵਿੱਚ ਮੈਸੂਰ ਦੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਚੁੱਕਾ ਸੀ ਅਤੇ ਉਸ ਦੇ ਪਰਿਵਾਰ ਦੇ ਵਿੱਚ ਇੱਕ ਉਸ ਦੀ ਪਤਨੀ ਹੈ। ਪੰਜਾਬ ਦੀਆਂ ਖਬਰਾਂ ਦੀ ਜੇਕਰ ਗੱਲ ਕਰੀਏ ਤੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ। ਹੁਣ ਪਤਾ ਲੱਗਿਆ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਪਟਿਆਲਾ ਰੋਡ ਰੇਜ ਦੇ ਇੱਕ ਪੁਰਾਣੇ ਮਾਮਲੇ ਨੂੰ ਲੈ ਕੇ ਪਿਛਲੇ ਦਿਨੀ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਬੰਦ ਕੀਤੇ ਗਏ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਦੇ ਮੁਨਸ਼ੀ ਬਣ ਗਏ ਨੇ ਕਿਉਂਕਿ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਕਲੈਰੀਕਲ ਕੰਮ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸੌਂਪੀ ਗਈ ਹੈ। ਉਂਝ ਭਾਵੇਂ ਗਏ ਅਜਿਹੇ ਕੰਮ ਨੂੰ ਕਲਰਕ ਜਾਂ ਦਾ ਸਹਾਇਕ ਜਾਂ ਕਲਰਕ ਆਖਿਆ ਜਾਂਦਾ ਹੈ। ਕਲਰਕ ਦਾ ਸਹਾਇਕ ਜਾਂ ਕਲਰਕ ਆਖਿਆ ਜਾਂਦਾ ਪਰ ਜੇਲ੍ਹ ਭਾਸ਼ਾ ਮੁਤਾਬਕ ਇਸ ਨੂੰ ਮੁਨਸ਼ੀ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ 25 ਮਈ ਤੋਂ ਪਟਿਆਲਾ ਜੇਲ੍ਹ ਦੇ ਵਿੱਚ ਪਟਿਆਲਾ ਜੇਲ੍ਹ ਦਾ ਦਸਤਾਵੇਜ਼ੀ ਕੰਮ ਜਿਹੜਾ ਹੈ, ਉਹ ਸੰਭਾਲਣਗੇ। ਨਵਜੋਤ ਸਿੰਘ ਸਿੱਧੂ ਸ਼ੌਹਰਤ ਦੇ ਮਾਮਲੇ ਦੇ ਵਿੱਚ ਕਹਿ ਲਓ ਜਾਂ ਪ੍ਰਸਿੱਧੀ ਦੇ ਮਾਮਲੇ ਦੇ ਵਿੱਚ ਕਹਿ ਲਓ ਜਾਂ ਪਿਆਰ ਦੇ ਮਾਮਲੇ ਦੇ ਵਿੱਚ ਕਹਿ ਲਓ ਤਾਂ ਉਹਨਾਂ ਨੂੰ ਅਥਾਹ ਲੋਕਾਂ ਨੇ ਪਿਆਰ ਦਿੱਤਾ। ਕਰਤਾਰਪੁਰ ਸਾਹਿਬ ਕੋਰੀਡੋਰ ਕਰਕੇ ਨਵਜੋਤ ਸਿੰਘ ਸਿੱਧੂ ਦੀ ਭੱਲ ਬਹੁਤ ਬਣੀ ਸੀ। ਪਹਿਲਾਂ ਸਿੱਖ ਹਲਕਿਆਂ ਦੇ ਵਿੱਚ ਖੰਮਣੀ ਬੰਨਣ ਕਰਕੇ ਗੁੱਟ ਦੇ ਉੱਤੇ ਉਹਦੀ ਆਲੋਚਨਾ ਹੁੰਦੀ ਸੀ ਪਰ ਜਿਵੇਂ ਹੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਕੰਮ ਨਵਜੋਤ ਸਿੰਘ ਸਿੱਧੂ ਨੇ ਕੀਤਾ ਤਾਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪ੍ਰਸਿੱਧੀ ਸੀ ਜਾਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਸਤਿਕਾਰ ਸੀ ਪੰਜਾਬ ਦੇ ਵਿੱਚ ਪੰਜਾਬੀਅਤ ਦੇ ਵਿੱਚ ਸਿੱਖ ਹਲਕਿਆਂ ਦੇ ਵਿੱਚ ਤਾਂ ਉਹ ਇੱਕਦਮ ਬਾਟਮ ਟੂ ਟੌਪ ਚਲਾ ਗਿਆ ਸੀ। ਨਵਜੋਤ ਸਿੰਘ ਸਿੱਧੂ ਕਈ ਹੋਰ ਕਾਰਨਾਂ ਕਰਕੇ ਵੀ ਸੁਰਖੀਆਂ ਦੇ ਵਿੱਚ ਰਹੇ। ਭਗਤ ਸਿੰਘ ਦੇ ਘਰ ਦਾ ਬਿੱਲ ਵੀ ਨਵਜੋਤ ਸਿੰਘ ਸਿੱਧੂ ਨੇ ਜਦੋਂ ਪੇ ਕੀਤਾ ਸੀ ਤਾਂ ਨਵਜੋਤ ਸਿੰਘ ਸਿੱਧੂ ਦੀ ਚੌਤਰਫਾ ਸ਼ਲਾਘਾ ਹੋਈ ਸੀ। ਪੰਜਾਬ ਮਾਡਲ ਲੈ ਕੇ ਨਵਜੋਤ ਸਿੰਘ ਸਿੱਧੂ ਜਦੋਂ ਆਏ ਸਨ ਤਾਂ ਪੰਜਾਬ ਦੇ ਜਿਹੜੀ ਇਕਨੋਮੀ ਹੈ ਪੰਜਾਬ ਦੀ ਜਿਹੜੀ ਆਰਥਿਕਤਾ ਹੈ ਇਹਦੇ ਤੇ ਡਿਬੇਟ ਚੱਲੀ। ਇਸ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਸਿਆਸਤ ਸੀ ਆਪਾਂ ਦੇਖਦੇ ਰਹੇ ਹਾਂ ਉਹ ਉੱਤਰ ਕਾਟੋ ਮੈਂ ਚੜਾਂ ਜਾਂ ਯੂ ਸਕ੍ਰੈਚ ਮਾਈ ਬੈਕ ਆਈ ਵਿਲ ਸਕ੍ਰੈਚ ਯੂਅਰ ਬੈਕ ਇਸ ਤਰ੍ਹਾਂ ਚੱਲਦੀ ਰਹੀ ਪਰ ਇਹ ਡਿਸਕੋਰਸ ਬਦਲਿਆ ਸੰਵਾਦ ਬਦਲਿਆ। ਹਾਲਾਂਕਿ ਉਹਨਾਂ ਦੇ ਜਿਹੜੇ ਕ੍ਰਿਟਿਕ ਨੇ ਉਹਨਾਂ ਦੀ ਆਲੋਚਨਾ ਵੀ ਬਰਾਬਰੀ ਚੱਲਦੀ ਰਹੀ। ਉਹਨਾਂ ਦੇ ਕਈ ਕੰਮਾਂ ਕਰਕੇ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਹੁੰਦੀ ਰਹੀ। ਰਾਜ ਸਭਾ ਦੇ ਲਈ ਲੋਕ ਲੇਲੜੀਆਂ ਕੱਢਦੇ ਨੇ। ਨਵਜੋਤ ਸਿੰਘ ਸਿੱਧੂ ਰਾਜ ਸਭਾ ਛੱਡ ਕੇ ਆਏ ਪਰ ਜਦੋਂ ਬਾਈਬਲ ਕਲਾਂ ਗੋਲੀकांड ਵਾਪਰਿਆ ਸੀ ਤਾਂ ਨਵਜੋਤ ਸਿੰਘ ਸਿੱਧੂ ਉਸ ਸਮੇਂ ਭਾਜਪਾ ਦੇ ਵਿੱਚ ਸੀਗੇ। ਅਕਾਲੀ ਦਲ ਬੀਜੇਪੀ ਦੀ ਇੱਥੇ ਸਰਕਾਰ ਸੀਗੀ। ਨਵਜੋਤ ਸਿੰਘ ਸਿੱਧੂ ਨੇ ਉਦੋਂ ਟਿੱਪਣੀ ਨਹੀਂ ਕੀਤੀ ਕੋਈ ਵੀ। ਹਾਲਾਂਕਿ ਉਸ ਤੋਂ ਬਾਅਦ ਉਹ ਇਸੇ ਮਸਲੇ ਨੂੰ ਲੈ ਕੇ ਸਿਆਸਤ ਕਰਦੇ ਰਹੇ ਇਸ ਕਰਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੇ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਈ ਹੋਰ ਕਾਰਨਾਂ ਕਰਕੇ ਬਿਜਲੀ ਮਹਿਕਮੇ ਦਾ ਅਹੁਦਾ ਸੰਭਾਲਣ ਕਰਕੇ ਜਾਂ ਕਹਿ ਲਓ ਜਿਹੜੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਤੇ ਐਲੀਗੇਸ਼ਨ ਲਾਏ ਕਿ ਉਹ ਬਹੁਤ ਘੱਟ ਆਪਣੇ ਮਹਿਕਮੇ ਦੇ ਵਿੱਚ ਬੈਠੇ ਜਿਹੜਾ ਉਹਨਾਂ ਨੂੰ ਪਹਿਲਾਂ ਮਿਲਿਆ ਸੀ ਤੇ ਫਾਈਲਾਂ ਫਸੀਆਂ ਰਹੀਆਂ। ਇਹਦੇ ਤੇ ਵੀ ਨਵਜੋਤ ਸਿੰਘ ਸਿੱਧੂ ਨੇ ਕੋਈ ਸਫਾਈ ਨਹੀਂ ਦਿੱਤੀ। ਨਵਜੋਤ ਸਿੰਘ ਸਿੱਧੂ ਦੀ ਵਡਿਆਈ ਤੇ ਉਹਦੀ ਆਲੋਚਨਾ ਪੈਰਲਲ ਹੀ ਚੱਲਦੀਆਂ ਰਹੀਆਂ। ਨਵਜੋਤ ਸਿੰਘ ਸਿੱਧੂ ਜਿੱਥੇ ਇੱਕ ਪਾਸੇ ਕੁਝ ਕੰਮਾਂ ਕਰਕੇ ਲੋਕਾਂ ਵੱਲੋਂ ਸ਼ਲਾਘਾ ਦੇ ਪਾਤਰ ਬਣੇ ਉੱਥੇ ਦੂਜੇ ਪਾਸੇ ਆਪਣੇ ਵਿਹਾਰ ਕਰਕੇ ਖਾਸ ਕਰਕੇ ਪੱਤਰਕਾਰਾਂ ਨਾਲ ਤੂੰ ਤੜਕ ਕਰਕੇ ਗੱਲ ਕਰਨੀ ਜਾਂ ਕਹਿ ਲਓ ਕਿ ਕੁਝ ਹੋਰ ਗੱਲਾਂ ਕਰਕੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਆਲੋਚਨਾ ਦੇ ਵਿੱਚ ਵੀ ਘਿਰਦੇ ਰਹੇ। ਨਵਜੋਤ ਸਿੰਘ ਸਿੱਧੂ ਦੇ ਸਿਰ ਉਦੋਂ ਸਿਹਰਾ ਵੱਡਾ ਵੱਜਿਆ ਕਾਂਗਰਸੀਆਂ ਵੱਲੋਂ ਜਦੋਂ ਤਪੇ ਹੋਏ ਕਾਂਗਰਸੀ ਜਿਹੜੇ ਸੀਗੇ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੋਂ ਕਹਿ ਲਓ ਜਾਂ ਉਹਦੀ ਜਿਹੜੀ ਮੁੱਖ ਮੰਤਰੀ ਦੀ ਜੋ ਇਸ ਵੇਲੇ ਦੀ ਟੈਨਿਓਰ ਸੀਗੀ, ਕੋਈ ਕਿਸੇ ਦਾ ਵੀ ਹੀਆਂ ਨਹੀਂ ਸੀ ਉਹਨਾਂ ਦੇ ਵਿਰੁੱਧ ਬੋਲਣ ਦਾ। ਨਵਜੋਤ ਸਿੰਘ ਸਿੱਧੂ ਨੇ ਬੀੜਾ ਚੁੱਕਿਆ, ਆਪ ਪ੍ਰਧਾਨ ਵੀ ਬਣੇ ਸੁਨੀਲ ਜਾਖੜ ਨੂੰ ਪਾਸੇ ਕਰਕੇ, ਤੇ ਨਾਲ ਹੀ ਚੰਨੀ ਨੂੰ ਮੁੱਖ ਮੰਤਰੀ ਵੀ ਬਣਾਇਆ। ਤਾਂ ਨਵਜੋਤ ਸਿੰਘ ਸਿੱਧੂ ਦੀ ਦਲੇਰੀ ਤੇ ਉਸ ਦੀ ਜਿਹੜੀ ਸਿਆਸਤ ਕਰਨ ਦੇ ਢੰਗ ਦੀ ਚਾਰੇ ਤਰਫੋਂ ਸ਼ਲਾਘਾ ਵੀ ਹੋਈ। ਹਾਲਾਂਕਿ ਹੁਣ ਜਦੋਂ ਉਹਨਾਂ ਨੂੰ ਸਜ਼ਾ ਦਾ ਐਲਾਨ ਹੋਇਆ ਤੇ ਕਈ ਉਹਨਾਂ ਦੇ ਨਾਲ ਦੇ ਸਾਥੀ ਜਿਹੜੇ ਆ ਉਹੀ ਉਹਨਾਂ ਦੀ ਆਲੋਚਨਾ ਕਰਦੇ ਦਿਖੇ। ਕਈਆਂ ਨੇ ਤੇ ਇੱਥੋਂ ਤੱਕ ਵੀ ਕਿਹਾ ਕਿ ਚੰਗਾ ਹੋਇਆ ਜੋ ਕਾਂਗਰਸ ਨਹੀਂ ਕਰ ਸਕੀ ਉਹ ਅਦਾਲਤ ਨੇ ਕਰਤਾ। ਤੇ ਇਹਨਾਂ ਦੇ ਵਿੱਚ ਸਭ ਤੋਂ ਮੋਹਰੀ ਨਾਂ ਕਿਹਦਾ? ਸੁਖਜਿੰਦਰ ਸਿੰਘ ਰੰਧਾਵਾ ਦਾ, ਜਿਹੜੇ ਕਾਫੀ ਮਤਲਬ ਅੱਜ ਕੱਲ੍ਹ ਉਹਨਾਂ ਤੋਂ ਉਦਾਸ ਜਾਂ ਕਹਿ ਲਓ ਕਿ ਉਹਨਾਂ ਤੋਂ ਖਫਾ ਨਜ਼ਰ ਆਉਂਦੇ ਆ। ਹਾਲਾਂਕਿ ਬਾਅਦ ਦੇ ਵਿੱਚ ਜਦੋਂ ਪ੍ਰਿਅੰਕਾ ਗਾਂਧੀ ਵਾਡਰਾ ਨੇ ਉਹਨੂੰ ਸਪੋਰਟ ਕੀਤੀ ਤਾਂ ਉਸ ਤੋਂ ਬਾਅਦ ਫਿਰ ਐਲਓਪੀ ਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਵੀ ਉਹਦੇ ਨਾਲ ਖੜਨਾ ਪਿਆ। ਸੋ ਇੱਥੇ ਆਪ ਜਿਹੜੀ ਖਬਰਾਂ ਨੇ ਆਪਾਂ ਕਰ ਰਹੇ ਹਾਂ, ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਰਹੇ ਸੀਗੇ। ਹੁਣ ਜਿਹੜਾ ਅੱਗੇ ਵਧਦੇ ਹਾਂ ਅਗਲੀ ਖਬਰ ਦੇ ਵੱਲ, ਲੁਧਿਆਣਾ ਦਾ ਰੁਖ ਕਰਦੇ ਹਾਂ ਜਿੱਥੋਂ ਬੜੀ ਦਰਦਨਾਕ ਖਬਰ ਆ ਰਹੀ ਆ। ਜਮਾਲਪੁਰ ਸਥਿਤ ਜੀਟੀਬੀ ਨਗਰ ਦੇ ਵਿੱਚ ਦੋਹਰੇ ਕਤਲ ਕਾਂਡ ਦੇ ਵਿੱਚ ਪਤੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਜਿਹੜੀ ਪਛਾਣ ਹੋਈ ਆ ਉਹ 65 ਸਾਲਾ ਭੁਪਿੰਦਰ ਸਿੰਘ ਅਤੇ ਉਸ ਦੀ ਪਤਨੀ 62 ਸਾਲਾ ਸ਼ਸ਼ਪਿੰਦਰ ਕੌਰ ਵਜੋਂ ਕੀਤੀ ਗਈ ਹੈ। ਜੋੜੇ ਦੇ ਪੁੱਤਰ ਮਣੀ ਨੇ ਦੱਸਿਆ ਵੀ ਉਹਨੇ ਆਪਣੀ ਪਤਨੀ ਤੇ ਬੱਚਿਆਂ ਸਮੇਤ ਘਰ ਦੀ ਹੇਠਲੀ ਮੰਜ਼ਲ ਤੇ ਜਦੋਂ ਸੁੱਤਾ ਪਿਆ ਸੀਗਾ ਤੇ ਉਦੋਂ ਉਹਦੇ ਮਾਤਾ-ਪਿਤਾ ਉੱਪਰਲੀ ਮੰਜ਼ਲ ਤੇ ਸੁੱਤੇ ਪਏ ਸਨ। ਜਦੋਂ ਸਵੇਰੇ ਜਾ ਕੇ ਉੱਪਰ ਗਿਆ ਤਾਂ ਆਪਣੇ ਮਾਤਾ-ਪਿਤਾ ਨੂੰ ਮਰਿਆ ਦੇਖਿਆ। ਔਰਤ ਦੀ ਲਾਸ਼ ਕਮਰੇ ਦੇ ਵਿੱਚ ਮਿਲੀ ਜਦੋਂ ਕਿ ਉਸ ਦੇ ਪਤੀ ਦੀ ਲਾਸ਼ ਰਸੋਈ ਕੋਲੇ ਸੀ। ਪੁਲਿਸ ਨੇ ਦੱਸਿਆ ਕਿ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਪਰ ਮੁਲਜ਼ਮ ਜਿਹੜੇ ਆ ਉਹ ਡਿਜੀਟਲ ਵੀਡੀਓ ਰਿਕਾਰਡਰ ਜਿਹੜਾ ਉਹ ਨਾਲ ਲੈ ਗਏ ਆ। ਵਿਜੇਂਦਰ ਸਿੰਗਲਾ ਦੀ ਗੱਲ ਕਰਾਂਗੇ। ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ, ਉਹਨਾਂ ਨੇ ਵਿਜੇਂਦਰ ਸਿੰਗਲਾ ਤੇ ਕਾਰਵਾਈ ਕਰਕੇ ਜਿਹੜੀ ਹੈ ਉਹ ਮਿਸਾਲੀ ਅੱਗੇ ਕਦਮ ਪੁੱਟਣ ਦੇ ਸੰਕੇਤ ਦਿੱਤੇ ਆ ਤੇ ਭ੍ਰਿਸ਼ਟਾਚਾਰ ਨੂੰ ਜਿਹੜੀ ਹੈ ਉਹ ਸਹਿਣਸ਼ੀਲਤਾ ਨਹੀਂ ਦਿਖਾਈ ਜਾਊਗੀ, ਇਹ ਮੈਸੇਜ ਦਿੱਤਾ, ਇਹ ਸੁਨੇਹਾ ਦਿੱਤਾ ਹੈ। ਉਹਨਾਂ ਦੇ ਜਿਹੜੇ ਇਸ ਕਦਮ ਦੀ ਸ਼ਲਾਘਾ ਉਹਨਾਂ ਦੇ ਕ੍ਰਿਟਿਕ ਤੇ ਜਿਹੜੇ ਸਰਕਾਰ ਦੇ ਵਿੱਚ ਆਪੋਜੀਸ਼ਨ ਦੇ ਵਿੱਚ ਬੈਠੇ ਨੇ ਲੀਡਰ ਉਹ ਵੀ ਕਰ ਰਹੇ ਨੇ ਤੇ ਲੋਕ ਕਹਿੰਦੇ ਕਿ ਹੋਣੀ ਵੀ ਚਾਹੀਦੀ ਹੈ। ਜੇਕਰ ਕਿਸੇ ਮੰਤਰੀ ਨੂੰ ਤੁਸੀਂ ਭ੍ਰਿਸ਼ਟਾਚਾਰ ਕਰਕੇ ਬਾਹਰ ਕੱਢ ਰਹੇ ਹੋ, ਬਾਹਰ ਦਾ ਰਸਤਾ ਦਿਖਾ ਕੇ ਤੇ ਪੁਲਿਸ ਦੇ ਹਵਾਲੇ ਕਰ ਰਹੇ ਹੋ ਤਾਂ ਇਹ ਹੋਣੀ ਵੀ ਚਾਹੀਦੀ ਹੈ। ਹੁਣ ਇਸੇ ਮਾਮਲੇ ਦੇ ਵਿੱਚ ਇੰਜੀਨੀਅਰ ਰਜਿੰਦਰ ਸਿੰਘ ਜਿਹੜੇ ਨੇ ਉਹ ਸੁਰਖੀਆਂ ਦੇ ਵਿੱਚ ਨੇ, ਜਿਨ੍ਹਾਂ ਨੇ ਰਿਕਾਰਡਿੰਗ ਕੀਤੀ ਆ ਤੇ FIR ਦਰਜ ਕਰਵਾਈ ਆ। 57 ਸਾਲਾ ਰਜਿੰਦਰ ਸਿੰਘ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਿੱਚ ਨਿਗਰਾਨ ਇੰਜੀਨੀਅਰ ਵਜੋਂ ਕੰਮ ਕਰਦੇ ਨੇ ਤੇ ਉਹਨਾਂ ਦਾ ਦਫ਼ਤਰ ਮੋਹਾਲੀ ਦੇ ਵਿੱਚ ਸੈਕਟਰ 62 ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਿਲਕੁਲ ਨਾਲ ਹੈ। ਬਹੁਤ ਸਾਰੇ ਸਵਾਲ ਉੱਠੇ, ਬਹੁਤ ਸਾਰੇ ਲੋਕਾਂ ਨੇ ਜਾਣਨਾ ਚਾਹਿਆ ਕਿ ਰਜਿੰਦਰ ਸਿੰਘ ਕੌਣ ਆ ਜਿਹਦੇ ਕਰਕੇ ਅੱਜ ਭ੍ਰਿਸ਼ਟਾਚਾਰੀ ਦੇ ਵਿਰੁੱਧ ਵੱਡਾ ਕਦਮ ਚੁੱਕਿਆ ਗਿਆ ਤੇ ਨਾਲ ਹੀ ਜਿਹਦੇ ਕਰਕੇ ਅੱਜ ਚਰਚਾ ਇਹ ਹੈ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰੀ ਕਿਸ ਪੱਧਰ ਤੇ ਆ। ਆਪਣੇ ਆਪ ਨੂੰ ਇਨਕਲਾਬੀ ਕਹਿਣ ਵਾਲੇ ਲੋਕ, ਜਿਹੜੇ ਲੋਕਾਂ ਨੂੰ 63,000 ਵੋਟਾਂ ਦੇ ਨਾਲ ਲੋਕਾਂ ਨੇ ਏਡੇ ਵੱਡੇ ਫਤਵੇ ਦੇ ਨਾਲ ਜਿਤਾਇਆ, ਜਿਹੜੇ ਬੰਦੇ ਜਮਾਂ ਬਿਲਕੁਲ ਜ਼ਮੀਨ ਤੋਂ ਉੱਠੇ ਤੇ ਆਮ ਆਦਮੀ ਪਾਰਟੀ ਨੇ 92 ਬੰਦਿਆਂ ਦੇ ਵਿੱਚੋਂ ਪਹਿਲੇ 10 ਬੰਦਿਆਂ ਦੇ ਵਿੱਚ ਖੜਾ ਕਰਤਾ, ਉਹਨਾਂ ਦਾ ਇਖਲਾਕ ਕੋਈ ਨਹੀਂ ਬਚਿਆ, ਉਹਨਾਂ ਦਾ ਲਾਲਚ ਦੀ ਹੱਦ ਕੋਈ ਨਹੀਂ ਹੈ। ਇੱਥੇ ਕਹਿਣਾ ਪਊਗਾ ਕਿਉਂਕਿ ਜੇਕਰ ਤੁਸੀਂ ਪਹਿਲਾਂ ਸਰਵਾਈਵਲ ਦੇ ਵਿੱਚ ਸੀਗੇ, ਫਾਈਨੈਂਸ਼ੀਅਲੀ ਤੁਹਾਡਾ ਗੁਜ਼ਾਰਾ ਚੰਗਾ ਚੋਖਾ ਹੋ ਰਿਹਾ ਸੀ ਤਾਂ ਕਿਉਂ ਕਰਦੇ ਹੋ? ਕਿਉਂ ਲੋਕਾਂ ਦੇ ਏਡੇ ਵੱਡੇ ਫਤਵੇ ਨੂੰ ਠੋਕਰ ਮਾਰਦੇ ਹੋ? ਔਰ ਮਾਨਸਾ ਜ਼ਿਲ੍ਹੇ ਨਾਲ ਪਹਿਲਾਂ ਵੀ ਇੱਦਾਂ ਹੋਈ। ਮਾਨਸਾ ਜ਼ਿਲ੍ਹੇ ਵਾਲਿਆਂ ਨੇ ਪਹਿਲਾਂ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਜਿਤਾਇਆ ਤੇ ਉਹ ਕਹਿੰਦੇ ਜੀ ਕਿ ਇੱਦਾਂ ਜੇ ਵਿਕਾਸ ਦੇ ਕੰਮ ਕਰਾਉਣੇ ਤਾਂ ਕਾਂਗਰਸ ਦੇ ਨਾਲ ਖੜਨਾ ਪੈਣਾ, ਜਾਣਾ ਪੈਣਾ। ਹਾਲਾਂਕਿ ਇੱਛਾ ਉਹਨਾਂ ਦੀ ਆਪਦੀ ਸੀ ਸਿਆਸੀ, ਪਰ ਉਹ ਗਏ ਔਰ ਉਹਨਾਂ ਨੂੰ ਸ਼ਾਇਦ ਉਹਨਾਂ ਨੇ ਡੈਮੋਕ੍ਰੇਸੀ ਨੂੰ ਚੰਗੀ ਤਰ੍ਹਾਂ ਰੀਡ ਨਹੀਂ ਕੀਤਾ। ਕਈ ਵਾਰੀ ਗਲਤ ਲੋਕਾਂ ਨੂੰ ਫਤਵਾ ਦਿੱਤਾ ਜਾਂਦਾ, ਲਾਲਚੀ ਲੋਕਾਂ ਨੂੰ ਫਤਵਾ ਮਿਲ ਜਾਂਦਾ ਲਹਿਰਾਂ ਦੇ ਵਿੱਚ। ਡੈਮੋਕ੍ਰੇਸੀ ਦੀ ਮੈਂ ਇਉਂ ਚਰਚਾ ਕੀਤੀ ਹੈ ਵੀ ਉਹਨੂੰ ਭਲੇ ਮਾਨਸ ਨੂੰ ਇਹ ਨਹੀਂ ਪਤਾ ਵੀ ਜਿਹੜਾ ਲੋਕਾਂ ਨੇ ਨੁਮਾਇੰਦਾ ਜਿਤਾਇਆ ਤੇ ਜੇਕਰ ਉਹ ਆਪੋਜੀਸ਼ਨ ਦੇ ਵਿੱਚ ਵੀ ਬੈਠੇ ਨਾ ਤਾਂ ਵੀ ਬਹੁਤ ਹੁੰਦਾ। ਆਪੋਜੀਸ਼ਨ ਦੀ ਲੋੜ ਹੁੰਦੀ ਹੈ ਬਹੁਤ ਵੱਡੀ। ਅੱਜ ਦੇਸ਼ ਦੇ ਵਿੱਚ ਆਪੋਜੀਸ਼ਨ ਹੈ ਨਹੀਂ, ਕੀ ਚਰਚਾ ਕਰ ਰਹੇ ਹਾਂ ਅਸੀਂ? ਮਸਜਿਦਾਂ ਦੇ ਥੱਲੋਂ ਮੂਰਤੀਆਂ ਮਿਲ ਰਹੀਆਂ ਨੇ, ਲੋਕਾਂ ਦੇ ਘਰਾਂ ਤੇ ਬਲਡੋਜ਼ਰ ਚੱਲ ਰਹੇ ਨੇ, ਪੈਟਰੋਲ ਡੀਜ਼ਲ ਮਹਿੰਗਾ, ਚੀਨ ਚੜਿਆ ਆਉਂਦਾ, ਕੋਈ ਚਰਚਾ ਨਹੀਂ ਹੈ। ਰਾਤ ਨੂੰ ਪ੍ਰਾਈਮ ਟਾਈਮ ਦੇ ਵਿੱਚ ਮੁਸਲਮਾਨ ਤੇ ਹਿੰਦੂ ਦੀ ਡਿਬੇਟ ਭਾਰੀ ਆ, ਜਾਂ ਕਹਿ ਲਓ ਕਿ ਜਿਹੜੀਆਂ ਦੋ ਕੋਈ ਅਦਾਕਾਰ ਬੀਬੀਆਂ ਲੜ ਪਈਆਂ ਉਹ ਭਾਰੀ ਆ, ਜਾਂ ਮੋਦੀ ਸਾਹਿਬ ਕਿਤੇ ਵਿਦੇਸ਼ ਚਲੇ ਗਏ ਉਹ ਭਾਰੀ ਆ। ਕਿ ਕਦੇ ਤੁਸੀਂ ਕਿਸੇ ਨੇ ਗੋਦੀ ਮੀਡੀਆ ਜਾਂ ਜਿਹੜਾ ਮੇਨਸਟ੍ਰੀਮ ਮੀਡੀਆ ਵਾ, ਕਦੇ ਬੇਰੁਜ਼ਗਾਰੀ ਦੀ ਚਰਚਾ ਸੁਣੀ ਆ ਉੱਥੇ ਕਿਤੇ? ਕਦੇ ਤੁਸੀਂ ਉਹਦੇ ਵਿੱਚ ਜ਼ਿਕਰ ਕੀਤਾ ਕਿ ਭਾਰਤ ਦੀ GDP ਦਾ ਕੀ ਬਣਿਆ, ਆਉਣ ਵਾਲੇ ਟਾਈਮ ਦੇ ਵਿੱਚ ਮਹਿੰਗਾਈ ਦਾ ਕੀ ਬਣੂਗਾ? ਮਹਿੰਗਾਈ ਦੀ ਵੀ ਗੱਲ ਕਰਾਂਗੇ ਇਸੇ ਪ੍ਰੋਗਰਾਮ ਦੇ ਵਿੱਚ। ਸੋ ਉਹ ਚੀਜ਼ਾਂ ਡਿਸਕੋਰਸ ਤੋਂ ਬਾਹਰ ਨੇ। ਇਹ ਤਾਂ ਹੀ ਆ ਕਿ ਇਹਨਾਂ ਚੀਜ਼ਾਂ ਤੇ ਚਰਚਾ ਨਹੀਂ ਹੁੰਦੀ। ਅੱਜ
ਇਹ ਤਾਂ ਕਰਕੇ ਹੈ ਕਿਉਂਕਿ ਵਿਰੋਧੀ ਧਿਰ ਹੈ ਨਹੀਂ, ਕਾਂਗਰਸ ਹੈ ਨਹੀਂ। ਅੱਜ ਕਾਂਗਰਸ ਦੀ ਚਰਚਾ ਕਰਕੇ ਹਟੇ ਹਾਂ, ਕਪਿਲ ਸਿੱਬਲ ਦੀ ਚਰਚਾ ਕਰਕੇ ਹਟੇ ਹਾਂ ਕਿ ਕਪਿਲ ਸਿੱਬਲ ਆਜ਼ਾਦ ਉਮੀਦਵਾਰ ਵਜੋਂ ਸਮਾਜਵਾਦੀ ਪਾਰਟੀ ਨੇ ਉਹਨਾਂ ਨੂੰ ਸਮਰਥਨ ਦਿੱਤਾ ਹੈ। ਅੱਜ ਕਾਂਗਰਸ ਤਿੱਤਰ-ਬਿੱਤਰ, ਖਿੱਲਰ-ਖਿਲਾਟਾ ਕਿਉਂ ਪੈ ਰਿਹਾ? ਇਸੇ ਕਰਕੇ ਹੀ ਹੈ, ਕਿਉਂਕਿ ਵਿਰੋਧੀ ਧਿਰ ਹੈ ਨਹੀਂ, ਆਪੋਜੀਸ਼ਨ ਹੈ ਨਹੀਂ, ਤਾਂ ਕਰਕੇ ਜਿਹੜੀ ਹਕੂਮਤ ਆ, ਉਹ ਜਿਹੜਾ ਹਾਥੀ ਆ, ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ, ਉਹ ਗੱਲ ਆ। ਸਿਰ ਤੇ ਕੋਈ ਕੁੰਡਾ ਹੈ ਨੀਗਾ। ਨਾਜ਼ਰ ਸਿੰਘ ਮਾਨਸ਼ਾਹੀਆ ਹੋਰਾਂ ਨੂੰ ਉਹਨਾਂ ਦੇਸ਼ਾਂ ਦੀ, ਉਹਨਾਂ ਡੈਮੋਕ੍ਰੈਟਿਕ ਮੁਲਕਾਂ ਦੀ ਜਿਹੜੀ ਆ ਸਿਧਾਂਤ ਤੇ ਉੱਥੋਂ ਦੇ ਸਿਸਟਮ ਨੂੰ ਸਟੱਡੀ ਕਰਨਾ ਚਾਹੀਦਾ ਸੀ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ, ਕਿ ਇੱਕ ਐਮਐਲਏ, ਇੱਕ ਚੁਣਿਆ ਹੋਇਆ ਨੁਮਾਇੰਦਾ ਜਦੋਂ ਆਪੋਜੀਸ਼ਨ ਦੇ ਵਿੱਚ ਬਹਿੰਦਾ ਹੈ ਤੇ ਉਹਦੀ ਕੀ ਹੈਸੀਅਤ ਹੁੰਦੀ ਹੈ। ਸਰਕਾਰੀ ਦਰਬਾਰੇ ਜਿਹੜੇ ਆ ਲੋਕ ਆ, ਉਹ ਸਰਕਾਰ ਦੇ ਸੱਤਾ ਦੇ ਤਾਂ ਬਥੇਰੇ ਜਿਹੜੇ ਆ ਖੁਸ਼ਾਮਦੀਏ ਮਿਲ ਜਾਂਦੇ ਆ, ਉਹਨਾਂ ਦੀ ਕੋਈ ਘਾਟ ਨਹੀਂ ਹੁੰਦੀ, ਕਦੇ ਵੀ ਨਹੀਂ ਹੁੰਦੀ, ਨਾ ਪਹਿਲਾਂ ਸੀ ਨਾ ਹੁਣ ਆ। ਸੋ ਇੰਨਾ ਵੱਡਾ ਫਤਵਾ ਵਿਜੇ ਸਿੰਗਲਾ ਨੂੰ ਦਿੱਤਾ ਲੋਕਾਂ ਨੇ, ਪਰ ਫਤਵਾ 2 ਮਹੀਨੇ ਵੀ ਨਹੀਂ ਸਾਂਭ ਹੋਇਆ ਤੇ ਅੱਜ ਚਰਚਾ ਇਹ ਕਰ ਰਹੇ ਆ ਕਿ ਉਹ ਸਲਾਖਾਂ ਦੇ ਪਿੱਛੇ ਆ। ਤੇ ਪਰ ਰਜਿੰਦਰ ਸਿੰਘ ਤੇ ਆਪਾਂ ਆਉਣੇ ਆ ਦੁਬਾਰਾ ਮੁੜ ਕੇ ਫੇਰ। ਰਜਿੰਦਰ ਸਿੰਘ ਕੌਣ ਆ? ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਿੱਚ ਨਿਗਰਾਨ ਇੰਜੀਨੀਅਰ ਵਜੋਂ ਕੰਮ ਕਰਦੇ ਆ। 57 ਸਾਲ ਉਹਨਾਂ ਦੀ ਉਮਰ ਆ। ਸੈਕਟਰ 62 ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਉਹਨਾਂ ਦਾ ਦਫ਼ਤਰ ਬਿਲਕੁਲ ਨਾਲ ਆ। ਕਰੀਬ 4 ਮਹੀਨੇ ਪਹਿਲਾਂ ਤਰੱਕੀ ਮਿਲੀ ਉਹਨਾਂ ਨੂੰ ਤੇ ਉਹ ਕਾਰਜਕਾਰੀ ਇੰਜੀਨੀਅਰ ਸੀਗੇ ਤੇ ਨਿਗਰਾਨ ਬਣੇ ਹੁਣ। ਸਿਵਲ ਇੰਜੀਨੀਅਰ ਉਹ ਹਾਊਸ ਫੈਡ ਵਿਭਾਗ ਤੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਿੱਚ ਡੈਪੂਟੇਸ਼ਨ ਤੇ ਸਨ। ਪਤਾ ਲੱਗਿਆ ਕਿ 2.5 ਸਾਲ ਪਹਿਲਾਂ ਇੱਥੇ ਡੈਪੂਟੇਸ਼ਨ ਤੇ ਆਏ ਸਨ। ਉਦੋਂ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਬਲਬੀਰ ਸਿੱਧੂ ਨੇ ਹਾਲ ਹੀ ਦੇ ਵਿੱਚ ਬ੍ਰਹਮਿੰਦਰਾ ਤੋਂ ਸਿਹਤ ਮੰਤਰੀ ਵਜੋਂ ਅਹੁਦਾ ਜਿਹੜਾ ਉਹ ਸੰਭਾਲਿਆ ਸੀ। ਉਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਰੇ ਸਿਵਲ ਕੰਮਾਂ ਦੀ ਦੇਖਭਾਲ ਕਰਦੇ ਨੇ। ਇਹ ਏਜੰਸੀ ਸੂਬੇ ਦੇ ਸਿਹਤ ਵਿਭਾਗ ਦੇ ਸਾਰੇ ਸਿਵਲ ਕੰਮਾਂ ਅਤੇ ਮੈਡੀਕਲ ਖਰੀਦਦਾਰੀ ਦਾ ਜਿਹੜਾ ਕੰਮ ਕਰਦੀ ਹੈ। ਰਜਿੰਦਰ ਸਿੰਘ ਇਸ ਸਾਲ ਨਵੰਬਰ ਦੇ ਵਿੱਚ ਸੇਵਾ ਮੁਕਤ ਹੋਣ ਵਾਲੇ, ਪਰ ਜਾਂਦੇ ਜਾਂਦੇ ਬਹੁਤ ਸੋਹਣਾ ਕੰਮ ਕਰਕੇ ਸਾਨੂੰ ਕਹਿਣਾ ਪਊਗਾ। ਤੇ ਉਹਨਾਂ ਦੇ ਸਾਥੀ ਜਿਹੜੇ ਉਹਨਾਂ ਨੂੰ ਇੰਜੀਨੀਅਰ ਵਜੋਂ ਜਾਣਦੇ ਨੇ, ਉਹ ਕਹਿੰਦੇ ਕਿ ਉਹ ਘੱਟ ਗੱਲਬਾਤ ਕਰਦੇ ਆ ਹਮੇਸ਼ਾ। ਉਹਨਾਂ ਦੀ ਛਵੀ ਵੀ ਐਸੀ ਨਹੀਂ ਹੈ ਕਿ ਉਹ ਕਿਸੇ ਦੇ ਵਿਰੁੱਧ ਸ਼ਿਕਾਇਤ ਕਰਨ। ਆਪਣੇ ਵਿਭਾਗ ਦੇ ਮੰਤਰੀ ਤੇ ਹੀ ਉਹਨਾਂ ਦੇ ਕਥਿਤ ਸਟਿੰਗ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਕ ਸਹਿਯੋਗੀ ਨੇ ਕਿਹਾ ਕਿ ਸਾਨੂੰ ਸਭ ਨੂੰ ਪਤਾ ਸੀਗਾ ਕਿ ਸਾਡੇ ਮੰਤਰੀ ਨੂੰ ਬਰਖਾਸਤ ਕੀਤਾ ਗਿਆ ਸੀ, ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਇਹ ਸਾਡੇ ਸਹਿਯੋਗੀ ਦੀ ਸ਼ਿਕਾਇਤ ਤੇ ਕੀਤਾ ਗਿਆ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹੜਾ ਸੁਪਰਟੈਂਡਿੰਗ ਇੰਜੀਨੀਅਰ ਹੈ, ਉਹ ਕੀ ਕੰਮ ਕਰਦਾ ਹੈ? ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਇੱਕ ਇੰਜੀਨੀਅਰ ਵਿੰਗ ਹੈ, ਜਿੱਥੇ ਰਜਿੰਦਰ ਸਿੰਘ ਇੱਕ ਸੀਨੀਅਰ ਅਧਿਕਾਰੀ ਵਜੋਂ ਠੇਕੇਦਾਰਾਂ ਦੀਆਂ ਅਦਾਇਗੀਆਂ ਨੂੰ ਕਲੀਅਰ ਕਰਦੇ ਆ। ਸਿੰਘ ਮੈਨੇਜਿੰਗ ਡਾਇਰੈਕਟਰ ਨੀਲਮਾ ਸਿੰਘ ਨੂੰ ਰਿਪੋਰਟ ਕਰਦੇ ਨੇ, ਜਿਹੜੇ ਕਿ ਆਈਐਸ ਅਧਿਕਾਰੀ ਨੇ। ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਵਿਰੁੱਧ ਐਫਆਈਆਰ ਦੇ ਮੁਤਾਬਕ ਰਜਿੰਦਰ ਸਿੰਘ ਨੇ 41 ਕਰੋੜ ਰੁਪਏ ਦੇ ਕੰਮ ਅਲਾਟ ਕੀਤੇ ਸਨ ਅਤੇ 17 ਕਰੋੜ ਰੁਪਏ ਦੀਆਂ ਅਦਾਇਗੀਆਂ ਜਾਰੀ ਕੀਤੀਆਂ ਸਨ। ਰਜਿੰਦਰ ਸਿੰਘ ਨੇ ਐਫਆਈਆਰ ਦੇ ਵਿੱਚ ਦੋਸ਼ ਲਾਇਆ ਕਿ ਮੰਤਰੀ 1 ਕਰੋੜ 16 ਲੱਖ ਰੁਪਏ ਦੀ 2% ਦੀ ਕਟੌਤੀ ਦੀ ਮੰਗ ਕਰ ਰਿਹਾ ਸੀ। ਉਹਨਾਂ ਦਾ ਦਾਅਵਾ ਹੈ ਕਿ ਆਖਰਕਾਰ 5 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਹੋ ਗਿਆ ਸੀ। ਸਵਾਲ ਇਹ ਹੈ ਕਿ ਇਹ 41 ਕਰੋੜ ਕਿਸ ਕੰਮ ਉੱਤੇ ਖਰਚ ਕੀਤੇ ਗਏ? ਪਤਾ ਇਹ ਲੱਗਿਆ ਕਿ ਕੰਮ ਤਾਂ ਅਲਾਟ ਹੋ ਗਿਆ, ਪਰ ਉਸਾਰੀ ਅਜੇ ਸ਼ੁਰੂ ਨਹੀਂ ਸੀ ਹੋਈ। ਵਿਭਾਗ ਨੇ 5 ਥਾਵਾਂ ਲੁਧਿਆਣਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਤਲਵੰਡੀ ਸਾਬੋ ਦੇ ਵਿੱਚ ਜੱਚਾ ਬੱਚਾ ਸੰਭਾਲ ਹਸਪਤਾਲ ਸਥਾਪਿਤ ਕਰਨੇ ਸੀ। ਇੱਕ ਅਧਿਕਾਰੀ ਨੇ ਕਿਹਾ ਹੈ ਕਿ ਅਸੀਂ ਕੰਮ ਅਲਾਟ ਕਰ ਦਿੱਤਾ, ਪਰ ਫੰਡ ਆਉਣੇ ਅਜੇ ਬਾਕੀ ਨੇ। ਫਿਰ ਸਾਨੂੰ ਡਰਾਇੰਗ ਬਣਾਉਣ ਦੇ ਵਿੱਚ ਜੁਟਣਾ ਪਊਗਾ। ਸੋ ਇਸ ਵੇਲੇ ਮੁਹੱਲਾ ਕਲੀਨਿਕ ਬਣਾਉਣ ਦੇ ਵਿੱਚ ਸਰਕਾਰ ਰੁੱਝੀ ਹੋਈ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਰਾਜ ਦੇ ਹਰ ਪਿੰਡ ਦੇ ਵਿੱਚ ਮੁਹੱਲਾ ਕਲੀਨਿਕ, ਕੁੱਲ 16,000 ਕਲੀਨਿਕ ਸਥਾਪਿਤ ਕਰਨ ਦਾ ਟੀਚਾ ਮਿਥਿਆ ਬੈਠਾ। ਇਹ ਆਜ਼ਾਦੀ ਦੀ 75ਵੀਂ ਵਰ੍ਹੇਗੰਢ 15 ਅਗਸਤ ਨੂੰ ਇਹਨਾਂ ਦੇ ਵਿੱਚੋਂ 75 ਖੋਲਣ ਦੀ ਜਿਹੜੀ ਆ ਉਹ ਸਕੀਮ ਆ ਉਹ ਬਣਾਈ ਹੋਈ ਆ। ਹੁਣ ਅਧਿਕਾਰੀ ਦੱਸਦੇ ਆ ਵੀ ਇਸ ਮਾਮਲੇ ਤੋਂ ਬਾਅਦ ਸੰਭਵ ਇਹ ਹੈ ਕਿ ਸਾਰੇ ਕੰਮ ਅਲਾਟ ਹੋਏ ਆ ਜਿਹੜੇ, ਉਹਨਾਂ ਦੀ ਜਾਂਚ ਕੀਤੀ ਜਾਵੇ ਤੇ ਨਾਲ ਹੀ ਜਿਹੜੇ ਕੰਮ ਅਲਾਟ ਹੋਏ ਆ ਤੇ ਜਿਨ੍ਹਾਂ ਦਾ ਸਾਰਾ ਕੰਮ ਪ੍ਰਕਿਰਿਆ ਹੋ ਚੁੱਕੀ ਹੈ, ਉਹਨਾਂ ਦੇ ਲਈ ਜਿਹੜੇ ਫੰਡ ਮੁਹੱਈਆ ਕਰਵਾਏ ਜਾਣ, ਤਾਂ ਜੋ ਜਿਹੜੀਆਂ ਰਹਿੰਦੀਆਂ ਇਮਾਰਤਾਂ ਉਹਨਾਂ ਦੀ ਉਸਾਰੀ ਜਿਹੜੀ ਆ ਉਹ ਹੋਈ ਹੋਵੇ, ਜਾਂ ਜਿਨ੍ਹਾਂ ਦੀ ਰਿਪੇਅਰ ਵਗੈਰਾ ਕਰਨ ਵਾਲੀ ਆ ਉਹਨਾਂ ਦੀ ਰਿਪੇਅਰ ਜਿਹੜੀ ਆ ਉਹ ਕੀਤੀ ਜਾ ਸਕੇ। ਇਸੇ ਤਰ੍ਹਾਂ ਪੰਜਾਬ ਦੇ ਸਿਸਟਮ ਨੂੰ ਹਿੱਸੇਦਾਰੀ, ਹਫ਼ਤੇ, ਮਹੀਨਿਆਂ ਨੇ ਪੰਜਾਬ ਦੇ ਸਿਸਟਮ ਨੂੰ ਖੋਖਲਾ ਕੀਤਾ ਹੋਇਆ। ਅੱਜ ਆਮ ਬੰਦਾ ਦਫ਼ਤਰ ਦੇ ਵਿੱਚ ਜਾਣ ਤੋਂ ਡਰਦਾ ਇਸ ਕਰਕੇ ਨਹੀਂ ਹੈ ਕਿ ਉਹਦੇ ਕੁੜਤਾ ਪਜਾਮਾ ਪਾਇਆ। ਆਮ ਬੰਦਾ ਦਫ਼ਤਰ ਦੇ ਵਿੱਚ ਜਾਣ ਤੋਂ ਇਸ ਕਰਕੇ ਡਰਦਾ ਹੈ ਕਿ ਜਿਹੜਾ ਮੂਹਰੇ ਅਫਸਰ ਬੈਠਾ ਹੈ, ਉਹਦਾ ਇਹ ਨਹੀਂ ਪਤਾ ਕਿ ਜਿਹੜੀ ਉਹ ਮੰਗ ਕਰੂਗਾ ਉਹਦੀ ਹੈਸੀਅਤ ਦੇ ਵਿੱਚ ਹੋਊਗੀ ਕਿ ਨਹੀਂ ਹੋਊਗੀ। ਅਸੀਂ ਦੇਖਿਆ ਸਾਰਿਆਂ ਨੇ, ਜਿਹੜੇ ਇੱਥੋਂ ਦੇ ਸੁਣਨ ਵਾਲੇ ਨੇ ਉਹਨਾਂ ਨੂੰ ਤਾਂ ਜ਼ਿਆਦਾ ਪਤਾ ਕਿ ਜਦੋਂ ਮੈਰਿਜ ਸਰਟੀਫਿਕੇਟ ਬਣਵਾਉਣਾ ਹੈ ਜਾਂ ਜਦੋਂ ਜ਼ਮੀਨ ਨਾਲ ਜੁੜਿਆ ਕੋਈ ਕੰਮ ਕਾਗਜ਼ਾਤ ਕੋਈ ਤਿਆਰ ਕਰਨਾ ਹੈ, ਤਾਂ ਉਹਦੇ 'ਚ ਕਿੰਨੀ ਮੁਸ਼ੱਕਤ, ਕਿੰਨੀ ਖੱਜਲ ਖੁਆਰੀ ਕਰਨੀ ਪੈਂਦੀ ਹੈ। ਖੱਜਲ ਖੁਆਰੀ ਕਿਉਂ ਹੁੰਦੀ ਹੈ? ਕਿਉਂਕਿ ਖੱਜਲ ਖੁਆਰੀ ਹੀ ਫਿਰ ਮੁੜ ਘੁੜ ਕੇ ਰਿਸ਼ਵਤਖੋਰੀ ਦਾ ਰੂਪ ਬਣ ਜਾਂਦੀ ਹੈ। ਜਦੋਂ ਬੰਦੇ ਨੇ 10 ਗੇੜੇ ਲਾਏ, 15 ਲਾਏ, 20 ਲਾਏ
ਕਦੇ ਕਿਤੇ ਸੱਦ ਲਿਆ, ਕਦੇ ਕਿਤੇ ਸੱਦ ਲਿਆ, ਕਦੇ ਕਿਤੇ ਸੱਦ ਲਿਆ। ਅਗਲਾ ਕਹਿੰਦਾ ਯਾਰ 4 ਮੈਨੂੰ ਦੱਸੋ ਕਿਉਂ ਨਹੀਂ ਹੋ ਰਿਹਾ? ਉਹ ਕਹਿੰਦਾ ਜੀ ਨਹੀਂ ਐਂ ਨਹੀਂ ਹੋਣਾ, ਫਲਾਣੇ ਰੀਡਰ ਕੋਲੇ ਚਲੇ ਜਾਓ, ਉਹ ਤੁਹਾਨੂੰ ਦੱਸ ਦੂਗਾ, ਉਹ ਰਾਹ ਪਾ ਦੂਗਾ। ਉਹ ਰਾਹ ਕਿਹੜਾ ਹੁੰਦਾ? ਇਹੀ ਹੁੰਦਾ ਵੀ ਸਿੱਧੇ ਮੂੰਹ ਤਾਂ ਕੋਈ ਨਹੀਂ ਕਹਿੰਦਾ ਤੇ ਟੇਢੇ ਹੱਥ ਨਾਲ ਰਿਸ਼ਵਤ ਲੈਂਦੇ ਆ। ਰੀਡਰ ਫਿਰ ਕਹਿੰਦਾ ਜੀ ਕਹਿੰਦਾ ਐਂ ਨਹੀਂ ਕੰਮ ਹੋਣਾ, ਇਹ ਤਾਂ ਥੋੜ੍ਹਾ ਜਿਹਾ ਫਿਰ ਮਾਇਆ ਦਾ ਕਰਨਾ ਪੈਣਾ ਹੈ। ਮਾਇਆ ਕਿੰਨੀ ਜੀ? ਮਾਇਆ ਲੱਗੂਗੀ ਜੀ 20,000 ਕੰਮ ਤਾਂ ਜੀ ਇੰਨਾ ਕੀ ਸੀਗਾ। ਨਹੀਂ ਜੀ ਫਿਰ ਤੁਸੀਂ ਦੇਖ ਲਓ, ਫਿਰ ਜਿਵੇਂ ਮਰਜ਼ੀ ਕਰਾ ਲਓ। ਏਦਾਂ ਸੌਦੇ ਹੁੰਦੇ ਆ। ਏਦਾਂ ਆਫਰਾਂ ਦਿੱਤੀਆਂ ਜਾਂਦੀਆਂ। ਫਿਰ ਉਹ ਗੱਲਾਂ ਨਿਬੜਦੀਆਂ, ਨਿਬੜਦੀਆਂ, ਨਿਬੜਦੀਆਂ ਕੋਈ 7,000 ਤੇ, ਕੋਈ 10,000 ਤੇ, ਕੋਈ 12 ਤੇ ਮੁੱਕ ਜਾਂਦੀ ਹੈ। ਜਿਹਦੀ ਕਿਸੇ ਦੀ ਜਿੰਨੀ ਹੈਸੀਅਤ ਹੁੰਦੀ ਹੈ, ਫਿਰ ਅਗਲਾ ਐਂ ਕੰਮ ਕਰਾਉਂਦਾ। ਜੇਕਰ ਕੁੰਡਾ ਹੋਵੇ, ਜੇਕਰ ਅਕਾਊਂਟੇਬਿਲਿਟੀ ਹੋਵੇ, ਜੇਕਰ ਟਰਾਂਸਪੇਰੈਂਸੀ ਹੋਵੇ, ਤਾਂ ਲੋਕਾਂ ਦੀ ਇਹ ਲੁੱਟ ਨਾ ਹੋਵੇ। ਇਸੇ ਕਰਕੇ ਅਕਾਊਂਟੇਬਿਲਿਟੀ, ਟਰਾਂਸਪੇਰੈਂਸੀ, ਪਾਰਦਰਸ਼ਤਾ ਤੇ ਜਵਾਬਦੇਹੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸੇ ਵੀ ਸਿਸਟਮ ਨੂੰ ਚੰਗੀ ਤਰ੍ਹਾਂ ਲੋਕਾਂ ਨੂੰ ਜੇ ਡਿਲੀਵਰ ਕਰਨਾ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਆਪਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਆਪਾਂ ਹੁਣੇ ਪਰਤੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦੇਸ਼ ਦੇ ਕਿਸੇ ਭਖਦੇ ਮਸਲੇ ਦੀ। ਬਲਡੋਜ਼ਰ ਚੱਲਦਾ ਸਾਨੂੰ ਸਭ ਨੂੰ ਦਿਖ ਰਿਹਾ ਹੈ। ਇਹ ਵੀ ਦਿਖ ਰਿਹਾ ਕਿ ਕਿਸ ਏਜੰਡੇ ਦੇ ਤਹਿਤ ਚੱਲ ਰਿਹਾ ਹੈ। ਇਹ ਵੀ ਦਿਖ ਰਿਹਾ ਕਿ ਉਸ ਬਲਡੋਜ਼ਰ ਤੋਂ ਬਾਅਦ ਕੀ ਹੋਣਾ ਹੈ। ਇਹ ਵੀ ਪਤਾ ਲੱਗ ਰਿਹਾ ਹੈ ਕਿ ਉਹ ਬਲਡੋਜ਼ਰ 2024 ਕਰਕੇ ਚਲਾਇਆ ਜਾ ਰਿਹਾ ਹੈ। ਪਰ ਇਸੇ ਦਰਮਿਆਨ ਕੁਝ ਲੋਕਾਂ ਦੀ, ਸੈਕੂਲਰ ਲੋਕਾਂ ਦੀ ਚੁੱਪ ਵੀ, ਕੁਝ ਇੰਟੈਲੈਕਚੁਅਲ ਲੋਕਾਂ ਦੀ ਚੁੱਪ ਵੀ, ਕੁਝ ਵਿਰੋਧੀ ਧਿਰਾਂ ਦੀ ਚੁੱਪ ਵੀ ਖਤਰਨਾਕ ਹੈ। ਸੋ ਇਸੇ ਤੇ ਗੱਲਬਾਤ ਕਰਦੇ ਹਾਂ। ਜਿਹੜੇ ਅਹ, ਹੁਣ ਜਿਹੜਾ ਰਾਸ਼ਟਰਵਾਦ ਅਸੀਂ ਸੁਣ ਰਹੇ ਹਾਂ ਤੇ ਇਹਦਾ ਜਿਹੜਾ ਮੁਹਾਂਦਰਾ, ਜਿਹੜੀਆਂ ਅਕੈਡਮਿਕ ਸਾਡੀਆਂ ਸੰਸਥਾਵਾਂ ਨੇ, ਸਾਡੇ ਸਕੂਲ ਨੇ, ਸਾਡੀਆਂ ਯੂਨੀਵਰਸਿਟੀਜ਼ ਨੇ, ਜਿਹੜਾ ਉਹਨਾਂ ਦੇ ਵਿੱਚ ਬਲਡੋਜ਼ਰ ਚੱਲ ਰਿਹਾ ਔਰ ਹਲੇ ਨਹੀਂ ਪਤਾ ਲੱਗ ਰਿਹਾ, ਹੌਲੀ ਹੌਲੀ ਉਹਦੇ ਬਾਰੇ ਵੀ ਪਤਾ ਲੱਗਣਾ ਸ਼ੁਰੂ ਹੋ ਜਾਊਗਾ। ਅਵਿਜੀਤ ਪਾਠਕ ਲਿਖਦੇ ਆ, ਉਹ ਕਹਿੰਦੇ ਕਿ ਨਿਗਾਰ ਦੇ ਇਸ ਦੌਰ ਦੇ ਦੌਰਾਨ ਜਦੋਂ ਅਸੀਂ ਉਸ ਹਾਲਾਤ ਦੇ ਆਦੀ ਹੋ ਜਾਂਦੇ ਹਾਂ ਜਿਹੜਾ ਹੈਵਾਨੀਅਤ ਵਾਲੇ ਸੁਭਾਅ, ਸੱਤਾ ਦੇ ਹੰਕਾਰ, ਗਰੀਬਾਂ ਦੀ ਤਰਸਯੋਗ ਹਾਲਤ ਪ੍ਰਤੀ ਅਸੰਵੇਦਨਸ਼ੀਲਤਾ ਅਤੇ ਜਮਹੂਰੀ ਇਨਸਾਨੀ ਸੰਵੇਦਨਾਵਾਂ ਤੋਂ ਇਨਕਾਰੀ ਹੋਣ ਦੇ ਰੁਝਾਨ ਨੂੰ ਆਮ ਗੱਲ ਬਣਾ ਲਵੇ, ਤਾਂ ਉਸੇ ਦੌਰਾਨ ਨਵਾਂ ਮੁਹਾਂਦਰਾ ਬਲਡੋਜ਼ਰ ਸਿਆਸਤ ਚਰਚਾ ਦੇ ਵਿੱਚ ਹੈ। ਕਿੱਡੀ ਵੱਡੀ ਗੱਲ ਉਹਨਾਂ ਨੇ ਕਹੀ ਆ ਵੀ ਜਦੋਂ ਸੁਭਾਅ, ਹੈਵਾਨੀਅਤ ਵਾਲਾ ਸੁਭਾਅ ਕੀ ਹੈ ਕਿ ਅਸੀਂ ਤਾਂ ਕਰਾਂਗੇ, ਅਸੀਂ ਮਸਜਿਦਾਂ ਤੇ ਚੜਾਂਗੇ, ਝੰਡੇ ਲਾਵਾਂਗੇ, ਅਸੀਂ ਸਿੱਖਾਂ ਨੂੰ ਟਾਰਗੇਟ ਕਰਾਂਗੇ। ਸੱਤਾ ਦਾ ਹੰਕਾਰ ਕੀ ਹੈ ਕਿ ਜਾਓ ਜੋ ਮਰਜ਼ੀ ਕਰਨਾ ਕਰ ਲਓ, ਥਾਣੇ ਜਾਓਗੇ, ਕਚਹਿਰੀ ਜਾਓਗੇ, ਕੀ ਹੋ ਜਾਊਗਾ। ਗਰੀਬਾਂ ਦੀ ਤਰਸਯੋਗ ਹਾਲਤ ਕੀ ਹੈ, ਕਿੰਨੇ ਕਿੰਨੇ ਲੋਕ ਜਿਹੜੇ ਆ ਭੁੱਖੇ ਸੌਣ ਦੇ ਲਈ ਮਜਬੂਰ ਨੇ, ਕਿੰਨੇ ਲੋਕਾਂ ਦੇ ਰੁਜ਼ਗਾਰ ਖੁੱਸ ਗਏ। 23 ਕਰੋੜ ਬੰਦਾ, 24 ਕਰੋੜ ਬੰਦਾ ਇੰਡੀਆ ਦੇ ਵਿੱਚ ਨਵਾਂ ਗਰੀਬ ਬਣਿਆ, ਜਿਹਦੇ ਅਸਾਸੇ, ਜਿਹਦੇ ਕੋਲੇ ਆਮਦਨ ਦੇ ਸਾਧਨ ਹੈ ਨਹੀਂਗੇ। ਪ੍ਰੇਮ ਜੀ ਯੂਨੀਵਰਸਿਟੀ ਦੇ ਅਧਿਐਨ ਜਾ ਕੇ ਪੜ੍ਹੋ, ਤੁਹਾਨੂੰ ਪਤਾ ਲੱਗੂਗਾ। ਅਜੀਮ ਪ੍ਰੇਮ ਜੀ ਯੂਨੀਵਰਸਿਟੀ ਦੇ ਉਹਨਾਂ ਨੇ ਅਧਿਐਨ ਕੀਤੇ ਆ ਕਿ ਕਿੰਨੇ 7 ਕਰੋੜ ਦੇ ਕਰੀਬ ਲੋਕ, ਔਰਤਾਂ ਨੇ ਜਿਹੜੀਆਂ ਵਿਚਾਰੀਆਂ ਘਰਾਂ ਦੇ ਵਿੱਚ ਕੰਮ ਕਰਕੇ ਰੋਜ਼ੀ ਰੋਟੀ ਚਲਾਉਂਦੀਆਂ ਸੀ, ਉਹਨਾਂ ਦੇ ਰੁਜ਼ਗਾਰ ਖੁੱਸ ਗਏ। ਇੱਕ ਆਦਮੀ ਤਾਂ ਕਿਤੇ ਜਾ ਕੇ ਹੋਰ ਕੰਮ ਕਰ ਲੂਗਾ, ਘੱਟ ਤਨਖਾਹ ਤੇ ਕੰਮ ਕਰ ਲੂਗਾ, ਪਰ ਜਿਹੜੀ ਬੀਬੀ ਨੂੰ, ਜਿਹੜੀ ਘਰਾਂ ਦੇ ਵਿੱਚ ਕੰਮ ਕਰਦੀ, ਜੀ ਉਹਨੂੰ ਕਹਤੇ ਕਿ ਭਾਈ ਮੇਰੀ ਤਨਖਾਹ ਨਹੀਂ ਮਿਲੀ, ਮੈਂ ਤੈਨੂੰ ਤਨਖਾਹ ਕਿੱਥੋਂ ਦੇਵਾਂ, ਤੇ ਉਹ ਕਿੱਥੇ ਜਾਊਗੀ। ਅਸੀਂ ਇਹ ਕਦੇ ਨਹੀਂ ਸੋਚਦੇ, ਸਾਡੀਆਂ ਚੀਜ਼ਾਂ ਸਾਡੇ ਡਿਸਕੋਰਸ ਦੇ ਵਿੱਚ ਨਹੀਂ ਆਉਂਦੀਆਂ ਕਿ ਜਿਹੜਾ ਸਾਡੇ ਤੇ ਡਿਪੈਂਡਡ ਆ ਉਹਦਾ ਕੀ ਬਣੇਗਾ। ਬਹੁਤ ਘੱਟ ਲੋਕਾਂ ਨੂੰ ਇਹ ਸੋਚ ਹੁੰਦੀ ਹੈ ਕਿ ਯਾਰ ਕੰਮ ਕਾਰੋਬਾਰ ਸਲੋ ਨੇ ਜਾਂ ਕਿਵੇਂ ਨੇ। ਇਹ ਚੀਜ਼ਾਂ ਸਰਕਾਰਾਂ ਨੇ ਵੀ ਸੋਲਵ ਕਰਨੀਆਂ ਹੁੰਦੀਆਂ, ਜ਼ਰੂਰੀ ਨਹੀਂ ਹੈ ਲੋਕ ਕਰਨ, ਜ਼ਰੂਰੀ ਨਹੀਂ ਹੈ ਰੁਜ਼ਗਾਰ ਦਾਤਾ ਕਰੇ। ਰੁਜ਼ਗਾਰ ਦਾਤੇ ਤੇ ਆਪਣੇ ਹਿੱਤ ਨੇ, ਸਾਨੂੰ ਇਸ ਗੱਲ ਨਾਲ ਸਹਿਮਤ ਹੋਣਾ ਪੈਣਾ ਵਾ। ਕਿੰਨੇ ਛੋਟੇ ਛੋਟੇ ਰੁਜ਼ਗਾਰ ਨੇ ਜਿਨ੍ਹਾਂ ਨੇ ਕਿੰਨੀਆਂ ਹੋਰ ਇੰਪਲੋਇਮੈਂਟ ਜਨਰੇਟ ਕੀਤੀਆਂ ਹੋਈਆਂ, ਕਿੰਨੇ ਛੋਟੇ ਛੋਟੇ ਕਾਰੋਬਾਰ ਨੇ ਜਿਨ੍ਹਾਂ ਨੇ 5-5 7-7 10-10 20-20 ਬੰਦਿਆਂ ਨੂੰ ਰੁਜ਼ਗਾਰ ਦਿੱਤਾ ਹੋਇਆ। ਔਰ ਜਦੋਂ ਕੋਈ ਸੰਕਟ ਹੈ, ਜਦੋਂ ਕੋਈ ਕ੍ਰਾਈਸਿਸ ਆ, ਤੇ ਉਦੋਂ ਸਰਕਾਰਾਂ ਨੂੰ ਫਿਰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ। ਇਹ ਕਾਰੋਬਾਰੀ ਨੇ ਆਪਣੇ ਕਾਰੋਬਾਰੀ ਹਿੱਤ ਦੇ ਹਿਸਾਬ ਨਾਲ ਹੀ ਦੇਖਣਾ, ਔਰ ਸਾਨੂੰ ਇਹ ਯਾਦ ਰੱਖਣਾ ਪੈਣਾ ਵਾ ਕਿ ਜਦੋਂ ਉਹ ਛੋਟਾ ਕਾਰੋਬਾਰੀ ਜਿਹੜਾ ਵਾ, ਜਦੋਂ ਉਹ ਫਿਰ ਪ੍ਰਫੁੱਲਤ ਹੋਇਆ, ਜਦੋਂ ਉਹਨੇ ਫਿਰ ਉਸ ਪੁਰਾਣੀ ਉਹਨੇ ਫਾਰਮ ਹਾਸਲ ਕੀਤੀ ਜਾਂ ਪੁਰਾਣੀ ਉਹ ਦਸ਼ਾ ਦੇ ਵਿੱਚ ਆਇਆ, ਤਾਂ ਉਹਨੇ ਫਿਰ ਇਸੇ ਤਰ੍ਹਾਂ ਇੰਪਲੋਇਮੈਂਟ ਹੋਰ ਲੋਕਾਂ ਨੂੰ ਦੇਣਾ ਹੈ। ਦੁਨੀਆ ਦਾ ਸਭ ਤੋਂ ਨੇਕ ਕੰਮ ਮੰਨਿਆ ਜਾਂਦਾ ਕਿਸੇ ਨੂੰ ਇੰਪਲੋਇਮੈਂਟ ਦੇਣਾ, ਜਿਹੜੇ ਪੜ੍ਹੇ ਲਿਖੇ ਵਿਦਵਾਨ ਲੋਕ ਨੇ। ਉਹ ਕਹਿੰਦੇ ਨਵਾਂ ਮੁਹਾਵਰਾ ਬਲਡੋਜ਼ਰ ਸਿਆਸਤ ਚਰਚਾ ਦੇ ਵਿੱਚ ਆ। ਇਹ ਹਿੰਸਾ ਬੜੀ ਤੇਜ਼ੀ ਦੇ ਨਾਲ ਫੈਲਣ ਵਾਲੀ ਆ, ਇੱਥੋਂ ਤੱਕ ਕਿ ਹੁਣ ਅਕਾਦਮਿਕ ਸੰਸਾਰ ਅਜਿਹਾ ਖੇਤਰ ਜਿਸ ਨੂੰ ਆਜ਼ਾਦਾਨਾ ਪੜਚੋਲ ਦੇ ਜਸ਼ਨ ਮਨਾਉਣ ਦੇ ਲਈ ਜਾਣਿਆ ਜਾਂਦਾ ਹੈ, ਉਹਦੇ ਲਈ ਵੀ ਬਲਡੋਜ਼ਰ ਸਿਆਸਤ ਜਾਂ ਇਸ ਦੇ ਹਮਲਾਵਰ ਰੁਖ, ਇਸ ਦੇ ਸੰਵਾਦ ਰਹਿਤ ਅਤੇ ਬਹੁ ਗਿਣਤੀਵਾਦੀ ਢੰਗ ਤਰੀਕਿਆਂ ਦੇ ਤਰਕ ਤੋਂ ਖੁਦ ਨੂੰ ਬੇਲਾਗ ਰੱਖਣਾ ਮੁਸ਼ਕਲ ਹੋ ਗਿਆ। ਪਿਛਲੇ ਦਿਨੀ ਇਸੇ ਹੀ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀ ਅਮਿਤ ਸ਼ਾਹ ਦੇ ਉਹ ਬਿਆਨ ਦੀ। ਅਮਿਤ ਸ਼ਾਹ ਦਾ ਬਿਆਨ ਕਹਿੰਦਾ ਸੀਗਾ ਕਿ ਜਿਹੜੀਆਂ ਦੇਸ਼ ਦੇ ਯੂਨੀਵਰਸਿਟੀਆਂ ਨੇ, ਉਹ ਇੱਕ ਤਰੀਕੇ ਨਾਲ ਉਹਨਾਂ ਦੇ ਕਈ ਵਿਚਾਰਧਾਰਾ ਹਾਵੀ ਨੇ ਤੇ ਉਹ ਸਰਕਾਰਾਂ ਦੇ ਵਿਰੁੱਧ ਜਾਂ ਰਾਸ਼ਟਰ ਦੇ ਵਿਰੁੱਧ ਬੰਦੇ ਤਿਆਰ ਕਰ ਰਹੀਆਂ ਨੇ। ਅਮਿਤ ਸ਼ਾਹ ਦਾ ਇਸ ਕਥਨ ਦਾ, ਜਾਂ ਕਹਿੰਦਾ ਕਿ ਜਿਹੜੇ ਸੰਘਰਸ਼ੀ ਲੋਕ ਤਿਆਰ ਕੀਤੇ ਜਾ ਰਹੇ ਨੇ, ਅਮਿਤ ਸ਼ਾਹ ਦਾ ਇਹ ਇਸ਼ਾਰਾ ਖੱਬੇ ਪੱਖੀਆਂ ਵੱਲ ਸੀ, ਖਾਸ ਕਰਕੇ ਉਹਨਾਂ ਲੋਕਾਂ ਵੱਲ ਵੀ ਜਿਹੜੇ ਭਾਜਪਾ ਦੀ ਟੀਕਾ ਟਿੱਪਣੀ ਕਰਦੇ ਰਹਿੰਦੇ ਨੇ, ਪੰਜਾਬੀਆਂ ਵੱਲ ਵੀ ਹੋ ਸਕਦਾ ਹੈ। ਤਾਂ ਯੂਨੀਵਰਸਿਟੀ ਦੇ ਵਿੱਚ ਜਾ ਕੇ ਅਮਿਤ ਸ਼ਾਹ ਦਾ ਇਹ ਕਹਿਣਾ ਕਿ ਸੰਘਰਸ਼ੀ ਲੋਕ ਜਿਹੜੇ ਆ ਉਹ ਦੇਸ਼ ਨੂੰ ਡਗਮਗਾ ਰਹੇ ਨੇ, ਨਹੀਂ, ਸੰਘਰਸ਼ੀ ਲੋਕ ਨਹੀਂ ਦੇਸ਼ ਨੂੰ ਗਲਤ ਕਰ ਰਹੇ। ਸੰਘਰਸ਼ੀ ਲੋਕ ਤਾਂ ਸਗੋਂ ਵਿਸਲ ਬਲੋਅਰ ਨੇ, ਉਹਨਾਂ ਨੇ ਸੰਘਰਸ਼ ਕਰਨਾ ਹੈ, ਹੱਕਾਂ ਦੀ ਖਾਤਰ ਸੰਘਰਸ਼ ਕਰਨਾ ਕਿਤੇ ਗਲਤ ਨਹੀਂ ਹੈ। ਸਾਨੂੰ ਵਿਰਸੇ, ਸੱਭਿਆਚਾਰ ਔਰ ਆਈਡੀਓਲੋਜੀ ਦੇ ਪੱਖ ਤੋਂ ਸਾਨੂੰ ਇਹ ਚੀਜ਼ਾਂ ਮਿਲੀਆਂ ਨੇ, ਗੁੜਤੀ ਆ, ਗਹਿਣਾ ਆ ਸਾਡੇ ਕੋਲ ਇਹ ਚੀਜ਼ਾਂ ਦਾ, ਸੰਘਰਸ਼ਾਂ ਦਾ,
ਸੱਤਾ ਮੂਹਰੇ ਖੜਨ ਦਾ, ਆ ਹੁਣੇ ਤੋੜ ਕੇ ਹਟਿਆ ਤੁਹਾਡਾ ਹੰਕਾਰ ਲੋਕ। 1 ਸਾਲ ਦਿੱਲੀ ਦੀਆਂ ਸੜਕਾਂ ਤੇ ਧੁੱਪਾਂ, ਛਾਵਾਂ, ਠੰਡਾਂ, ਮੀਂਹ ਹਨੇਰੀਆਂ ਕੱਟ ਕੇ ਲੋਕਾਂ ਨੇ ਸਾਬਤ ਕੀਤਾ ਕਿ ਸੰਘਰਸ਼ ਕਿਵੇਂ ਹੁੰਦੇ ਆ, ਔਰ ਤੁਹਾਨੂੰ ਹਰਾ ਕੇ ਹਟੇ ਆ ਲੋਕ। ਤੁਸੀਂ ਕਹਿੰਦੇ ਹੋ ਕਿ ਸੰਘਰਸ਼ੀ ਲੋਕਾਂ ਨੇ ਦੇਸ਼ ਦਾ, ਤਾਂ ਉਹ ਇਸ਼ਾਰਾ ਸੀਗਾ ਕਿ ਯੂਨੀਵਰਸਿਟੀ ਦੇ ਗੇਟ 'ਚ ਵੜੋ ਤੇ ਉਸ ਤੋਂ ਬਾਅਦ ਜੈ ਸ਼੍ਰੀ ਰਾਮ ਦਾ ਨਾਅਰਾ ਲੱਗਦਾ ਲਾਓ। ਉਸ ਤੋਂ ਬਾਅਦ ਜੇਕਰ ਕੋਈ ਹਿਜਾਬ ਤੇ ਬੋਲਦਾ ਵਾ, ਉਹਦੇ ਨਾਲ ਬੋਲੋ। ਜੇਕਰ ਕੋਈ ਪੱਗ ਤੇ ਕੋਈ ਟੀਕਾ ਟਿੱਪਣੀ ਕਰਦਾ ਵਾ, ਉਹਦੇ ਨਾਲ ਖੜੋ। ਆਪਣੀ ਸੋਚ ਨਾ ਵਰਤੋ। ਜਾਣੀ ਕਿ ਸਾਡੇ ਏਜੰਡੇ ਨੂੰ ਤੁਸੀਂ ਲਾਗੂ ਕਰਨਾ ਵਾ ਤੇ ਦੂਜੀਆਂ ਚੀਜ਼ਾਂ ਨੂੰ ਸਾਨੂੰ ਯੈਸ ਸਰ ਕਰਨਾ ਵਾ, ਜੋ ਅਸੀਂ ਕਹਾਂਗੇ ਉਹਨਾਂ ਨੂੰ ਅੱਗੇ ਜਾ ਕੇ ਬੁਲੰਦ ਕਰਨਾ ਵਾ। ਤਾਂ ਅਵਿਜੀਤ ਪਾਠਕ ਜਿਹੜੇ ਆ ਉਹ ਕਹਿੰਦੇ ਕਿ ਇਹ ਜਿਹੜੀ ਚੀਜ਼ ਆ, ਇਹ ਗਲਤ ਆ। ਜਿਹੜੀ ਇੱਕ ਸਟੱਡੀ ਆ, ਜਿਹੜੀ ਇੱਕ ਪੜ੍ਹਾਈ ਆ, ਉਹ ਤੁਹਾਨੂੰ ਆਜ਼ਾਦਾਨਾ ਖਿਆਲਾਤ ਦਿੰਦੀ ਆ। ਉਹ ਤੁਹਾਨੂੰ ਸਾਰੀਆਂ ਚੀਜ਼ਾਂ ਦੀ ਪੜਚੋਲ ਕਰਨ ਦੀ ਇੱਕ ਮਾਨਸਿਕਤਾ ਬਖਸ਼ਦੀ ਹੈ। ਤੁਹਾਡਾ ਮਾਈਂਡ ਬਰੋਡਰ ਹੁੰਦਾ। ਤੁਸੀਂ ਸਿੱਕੇ ਦੇ ਦੂਜੇ ਪਹਿਲੂ ਨੂੰ ਵੀ ਘੋਖਣ ਲੱਗ ਪੈਂਦੇ ਹੋ, ਪੜਤਾਲ ਕਰਨ ਲੱਗ ਪੈਂਦੇ ਹੋ। ਤਾਂ ਉਹ ਕਹਿੰਦੇ ਕਿ ਇਹ ਜਿਹੜੀ ਆ ਉਹ ਗਲਤ ਗੱਲ ਆ। ਹਾਲ ਹੀ ਦੇ ਵਿੱਚ ਯੂਪੀ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਨੇ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ। ਉਹਨੇ BA ਪਹਿਲੇ ਸਾਲ ਦੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਨੂੰ ਇਮਤਿਹਾਨ ਦੇ ਵਿੱਚ ਇੱਕ ਸਵਾਲ ਦੇ ਰਾਹੀਂ ਫਾਸ਼ੀਵਾਦ, ਨਾਜ਼ੀਵਾਦ ਅਤੇ ਹਿੰਦੂਤਵ ਦੇ ਦਰਮਿਆਨ ਸਮਾਨਤਾ ਬਾਰੇ ਟਿੱਪਣੀ ਕਰਨ ਲਈ ਆਖਿਆ ਸੀ। ਇਸ ਨਵੇਂ ਭਾਰਤ ਦੇ ਵਿੱਚ ਤੁਸੀਂ ਵਿਦਿਆਰਥੀਆਂ ਨੂੰ ਘੋਖ ਪੜਤਾਲ ਕਰਨ, ਸਿਧਾਂਤ ਨੂੰ ਠੋਸ ਸਮਾਜਿਕ ਇਤਿਹਾਸਕ ਹਕੀਕਤਾਂ ਨਾਲ ਜੋੜਨ ਤੇ ਉਹ ਸੰਸਾਰ ਜਿਸ ਨੂੰ ਉਹ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਦੇਖਦੇ ਆ, ਉਹਦਾ ਅਹਿਸਾਸ ਕਰਦੇ ਆ, ਉਹਦੇ ਲਈ ਸਮੱਸਿਆ ਖੜੀ ਕਰਨ ਦੇ ਲਈ ਨਹੀਂ ਆਖ ਸਕਦੇ। ਹਾਲਾਂਕਿ ਜਿਹੜੇ ਕਾਰਨ ਇਹ ਹੈ ਕਿ UGC ਨੂੰ ਚਲਾਉਣ ਵਾਲੇ ਜਿਹੜੇ ਗੈਰ ਚਿੰਤਨਸ਼ੀਲ ਲੋਕ ਨੇ, ਨੌਕਰਸ਼ਾਹ ਨੇ, ਉਹ ਸੋਚਦੇ ਕਿ ਇਸ ਤਰ੍ਹਾਂ ਦੇ ਸਵਾਲ ਸਾਡੇ ਮੁਲਕ ਦੀ ਭਾਵਨਾ ਅਤੇ ਲੋਕਚਾਰ ਦੇ ਖਿਲਾਫ ਜਾਂਦੇ, ਜਿਸ ਨੂੰ ਇਸ ਦੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਇਸ ਦੀ ਇਕਰੂਪਤਾ ਦੇ ਲਈ ਜਾਣਿਆ ਜਾਂਦਾ ਹੈ। ਇੰਨਾ ਹੀ ਨਹੀਂ, ਸਬੰਧਤ ਯੂਨੀਵਰਸਿਟੀ ਨੇ ਇਸ ਸਵਾਲ ਦੇ ਵਿੱਚ ਕਿਸੇ ਮੰਦ ਭਾਵਨਾ ਦੀ ਸੰਭਾਵਨਾ ਦਾ ਪਤਾ ਲਾਉਣ ਦੇ ਲਈ 3 ਮੈਂਬਰੀ ਜਾਂਚ ਕਮੇਟੀ ਬਣਾਉਣ ਦੇ ਵਿੱਚ ਵੀ ਕੋਈ ਝਿਜਕ ਮਹਿਸੂਸ ਨਹੀਂ ਕੀਤੀ। ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦਾ ਅਧਿਆਪਕ ਦਾ ਕਸੂਰ ਸਿਰਫ ਇੰਨਾ ਸੀ ਕਿ ਉਹਨੇ ਫਾਸ਼ੀਵਾਦ, ਨਾਜ਼ੀਵਾਦ ਤੇ ਹਿੰਦੂਤਵ ਦੇ ਦਰਮਿਆਨ ਸਮਾਨਤਾ ਬਾਰੇ ਟਿੱਪਣੀ ਕਰਨ ਲਈ ਆਖਿਆ ਸੀ। ਜੇਕਰ ਇਹਨਾਂ ਨੂੰ ਨਹੀਂ ਪਤਾ ਤਾਂ ਅਖਬਾਰਾਂ ਚੱਕ ਲੈਣ, ਪੰਜਾਬ ਦੇ ਲੋਕਾਂ ਨੂੰ ਆ ਕੇ ਪੁੱਛ ਲੈਣ ਫਾਸ਼ੀਵਾਦ, ਨਾਜ਼ੀਵਾਦ ਤੇ ਹਿੰਦੂਤਵ ਕੀ ਹੈ, ਉਹ ਸਮਝਾ ਦੇਣਗੇ। ਲੋਕਾਂ ਨੂੰ ਦਰੜ ਕੇ ਮਿੱਧ ਕੇ ਲੰਘਣਾ ਇਹ ਨਾਜ਼ੀਵਾਦ ਆ। ਲੋਕਾਂ ਦੇ ਅਸਾਸੇ ਖੋਹਣੇ, ਲੋਕਾਂ ਦੀਆਂ ਜ਼ਮੀਨਾਂ ਹਾਈਵੇਜ਼ ਦੇ ਰਾਹੀਂ ਰੋਕਣੀਆਂ, ਲੋਕਾਂ ਦੀਆਂ ਜ਼ਮੀਨਾਂ ਕਾਰਪੋਰੇਟਸ ਨੂੰ ਦੇਣੀਆਂ, ਇਹੋ ਜਿਹੇ ਕਾਨੂੰਨ ਬਣਾਉਣੇ ਤੇ ਲੋਕਾਂ ਦੀ ਸੰਘੀ ਕੁੱਟਣੀ, ਇਹ ਨਾਜ਼ੀਵਾਦ ਦਾ ਹੀ ਰੂਪ ਆ, ਫਾਸ਼ੀਵਾਦ ਦਾ ਹੀ ਰੂਪ ਆ। ਹਿੰਦੂਤਵ ਕੀ ਹੈ? ਜਨਮ ਅਸ਼ਟਮੀਆਂ ਤੇ ਸ਼ੋਭਾ ਯਾਤਰਾ ਵੇਲੇ ਮਸਜਿਦਾਂ ਤੇ ਝੰਡੇ ਲਾਉਣੇ, ਇਹ ਹਿੰਦੂਤਵ ਹੀ ਆ। ਘੱਟ ਗਿਣਤੀਆਂ ਨੂੰ ਨਾ ਪੁੱਛ ਕੇ ਕੁੱਟਮਾਰ ਕਰਨਾ, ਇਹ ਹਿੰਦੂਤਵ ਆ। ਹਿੰਦੂ ਧਰਮ ਕਿਸੇ ਨੂੰ ਕੁਛ ਨਹੀਂ ਕਹਿੰਦਾ, ਪਰ ਹਿੰਦੂਤਵਾ ਵਾਲੇ ਬਹੁਤ ਕੁਛ ਕਹਿੰਦੇ ਨੇ। ਪਿਛਲੇ ਦਿਨੀ ਮੱਧ ਪ੍ਰਦੇਸ਼ ਦੇ ਵਿੱਚ ਇੱਕ ਬੰਦੇ ਨੇ, BJP ਦੇ ਲੀਡਰ ਨੇ, ਇੱਕ ਬਜ਼ੁਰਗ ਦੀ ਕੁੱਟਮਾਰ ਕੀਤੀ ਤੇ ਉਹਦੀ ਮੌਤ ਹੋ ਗਈ। ਉਹ ਬਜ਼ੁਰਗ ਦਾ ਕਸੂਰ ਪਤਾ ਕੀ ਸੀ? ਉਹ ਬਜ਼ੁਰਗ ਵਿਚਾਰਾ ਮਾਨਸਿਕ ਰੂਪ ਦੇ ਵਿੱਚ ਸਹੀ ਨਹੀਂ ਸੀ ਤੇ ਹੁਣ BJP ਦੇ ਬੰਦੇ ਦੀ ਭਾਲ ਕੀਤੀ ਜਾ ਰਹੀ ਹੈ। ਪਤਾ ਕਿਉਂ ਭਾਲ ਕੀਤੀ ਜਾ ਰਹੀ ਹੈ? ਉਹ ਬਜ਼ੁਰਗ BJP ਲੀਡਰ ਦਾ ਹੀ ਭਰਾ ਸੀ ਤੇ ਉਹ ਬਜ਼ੁਰਗ ਦੀ ਕੁੱਟਮਾਰ ਪਤਾ ਕਿਉਂ ਹੋਈ ਸੀ? BJP ਲੀਡਰ ਨੇ ਕਿਉਂ ਕੀਤੀ ਸੀ? ਕਿਉਂਕਿ ਉਹਦਾ ਨਾਂ ਸੀ ਭੰਵਰ ਲਾਲ ਤੇ BJP ਲੀਡਰ ਨੇ ਜਦੋਂ ਉਹਨੂੰ ਪੁੱਛਿਆ ਕਿ ਤੇਰਾ ਨਾਂ ਕੀ ਆ, ਤਾਂ ਉਹਦੇ ਮੂੰਹ ਚੋਂ ਨਿਕਲ ਗਿਆ ਮੁਹੰਮਦ। ਤਾਂ ਉਹਦੀ ਕੁੱਟਮਾਰ ਕੀਤੀ, ਕੁੱਟਮਾਰ ਹੋਈ, ਉਹਦੀ ਮੌਤ ਹੋ ਗਈ। ਬਾਅਦ ਦੇ ਵਿੱਚ ਘਟੀਆ ਕੰਮ ਉਸ ਬੰਦੇ ਨੇ ਇਹ ਕੀਤਾ ਕਿ ਉਹਦੀ ਜੇਬ ਚੋਂ 200 ਰੁਪਈਆ ਵੀ ਕੱਢਿਆ ਤੇ ਇਹ ਜਿਹੜੀ ਵੀਡੀਓ ਬਣਾ ਕੇ ਇੱਕ ਸਵੱਛ ਭਾਰਤ ਗਰੁੱਪ ਬਣਾਇਆ ਹੋਇਆ ਸੀ WhatsApp ਦਾ, ਉਹਦੇ 'ਚ ਵਾਇਰਲ ਵੀ ਕੀਤੀ। ਜਦੋਂ ਵਾਇਰਲ ਕੀਤੀ ਤਾਂ ਇਸੇ ਗਰੁੱਪ ਦੇ ਵਿੱਚ BJP ਦਾ ਉਹ ਬੰਦਾ ਸੀ ਜਿਹਦਾ ਉਹ ਭਰਾ ਸੀ। ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਬੰਦੇ ਨੂੰ ਸਾਡੀ ਹੀ ਪਾਰਟੀ ਦੇ ਬੰਦੇ ਨੇ ਕੁੱਟਿਆ, ਚੱਪਲਾਂ ਮਾਰੀਆਂ, ਮੁੱਕੀਆਂ ਮਾਰੀਆਂ ਸਿਰ ਦੇ ਵਿੱਚ, ਉਹਦੀ ਮੌਤ ਹੋ ਗਈ। ਕਸੂਰ ਸਿਰਫ ਇਹਨਾਂ ਸੀ ਕਿ ਭੰਵਰ ਲਾਲ ਨਹੀਂ ਕਿਹਾ ਗਿਆ, ਉਹਦੇ ਮੂੰਹ ਚੋਂ ਮੁਹੰਮਦ ਨਿਕਲ ਗਿਆ। ਇਸੇ ਕਰਕੇ ਸਿਆਣੇ ਕਹਿੰਦੇ ਕਿ ਕਈ ਵਾਰੀ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ। ਇਸੇ ਕਰਕੇ ਲੋਕ ਕਹਿੰਦੇ ਆ ਕਿ ਧਰਤੀ ਗੋਲ ਆ, ਜੋ ਕਿਸੇ ਨਾਲ ਕਰੋਗੇ ਤੁਹਾਡੇ ਨਾਲ ਵੀ ਹੋਣਾ ਵਾ। ਖੈਰ, ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਰਾਜਕਰਨਵੀਰ ਸਿੰਘ ਜੀ। ਅਪਡੇਟ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਦੇ ਨਾਲ ਵਿਸ਼ਵ ਦੇ ਵਿੱਚ ਵਾਪਰੀਆਂ ਕੁਝ ਖਾਸ ਘਟਨਾਵਾਂ ਬਾਰੇ ਵੀ ਤੁਹਾਨੂੰ ਉਸ ਪ੍ਰੋਗਰਾਮ ਦੇ ਵਿੱਚ ਦੇਣਗੇ ਕੁਝ ਅਹਿਮ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਅਦਬ ਸਹਿਤ ਸਤਿ ਸ਼੍ਰੀ ਅਕਾਲ।
ਬਹੁਤ ਬਹੁਤ ਧੰਨਵਾਦ।